ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਦੇਖ ਰਹੇ ਹੋ, ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2022 ਦੀ 15 ਤਰੀਕ ਹੈ, 15 ਦਸੰਬਰ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ, ਖਬਰਾਂ ਤੇ ਅਹਿਮ ਟਿੱਪਣੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਵਧਾਂਗੇ ਖਬਰਾਂ ਤੇ ਚਰਚਾ ਦੇ ਵੱਲ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ, ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਵਰਡ ਕੈਲੀਫੋਰਨੀਆ ਤੇ ਓਬਾਮਾ ਹੈਲਥ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੁਕਰ ਟਰਲਕ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ। ਮਾਨ ਸਾਹਿਬ ਨੇ ਇੱਕ ਟੋਲ ਪਲਾਜ਼ਾ ਬੰਦ ਕਰਵਾਤਾ ਤੇ ਕੰਪਨੀ ਤੇ ਵੀ ਕੇਸ ਕੀਤਾ ਗਿਆ ਜੀ। ਜੀ ਬਿਲਕੁਲ, ਇੱਕ ਇਹਨਾਂ ਨੇ ਬੰਦ ਕਰਾਇਆ ਤੇ 15-20 ਅੱਜ ਕਿਸਾਨਾਂ ਨੇ ਕਰ ਦਿੱਤੇ ਨੇ ਜੀ। ਟੋਲ ਪਲਾਜ਼ਿਆਂ ਲਈ। ਤੇ ਅੱਜ ਦਾ ਦਿਨ ਹੈ ਜਿਹੜਾ ਨਾ, ਉਹ ਕਹਿ ਸਕਦੇ ਆ ਕਿ ਕਲੋਜ਼ ਡੇ ਹੀ ਸੀਗਾ। ਬੰਦ 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 ਤੇ ਬੰਦ। ਖੈਰ ਵੇਖੋ, ਗੱਲ ਇਹ ਆ ਕਿ ਟੋਲ ਪਲਾਜ਼ੇ ਅੱਜ ਕਿੱਦਾਂ ਬੰਦ ਹੋਏ ਆ, ਉਹਦੀ ਵੀ ਮੈਂ ਦੱਸ ਦਿਨਾਂ ਬਾਅਦ ਦੇ ਵਿੱਚ ਕੀ ਕਹਾਣੀ ਰਹੀ ਹੈ। ਪਰ ਇਹ ਜਿਹੜਾ ਮਸਲਾ ਇਹਨਾਂ ਨੇ ਚੁੱਕਿਆ ਅੱਜ ਫੇਰ, ਮਤਲਬ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਹੁੰਦਾ ਹੈ, ਘਟਨਾਕ੍ਰਮ ਵਾਪਰਨਾ ਹੁੰਦਾ, ਤਾਂ ਫਿਰ ਮਾਨ ਸਾਹਿਬ ਆਪ ਵਾਗਡੋਰ ਸੰਭਾਲਦੇ ਨੇ। ਕਿਸ ਤਰੀਕੇ ਦੇ ਨਾਲ ਫਿਰ ਪੀਸੀ ਕੀਤੀ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਮੇਜ਼ ਖੜਕਾਏ ਜਾਂਦੇ ਆ, ਕਿਸ ਤਰੀਕੇ ਨਾਲ ਵਿਰੋਧੀਆਂ ਤੇ ਹੱਲੇ ਕੀਤੇ ਜਾਂਦੇ ਆ। ਜਲਵਾ ਜੁੰਬਸ਼ ਜਿਹੜਾ ਹੈ ਨਾ, ਉਹ ਵੇਖਿਆ ਹੀ ਬਣਦਾ ਹੈ। ਤਾਂ ਖੈਰ ਇਹਨਾਂ ਨੇ ਲਾਚੋਵਾਲ ਦਾ ਜਿਹੜਾ ਟੋਲ ਪਲਾਜ਼ਾ ਸੀਗਾ, ਜਿਹੜਾ ਖੁਦ ਹੀ ਇਹਨਾਂ ਨੇ ਕਿਹਾ ਕਿ ਅੱਜ ਐਕਸਪਾਇਰ ਹੋ ਗਿਆ, ਉਹ ਜਾ ਕੇ ਬੰਦ ਕਰਵਾ ਦਿੱਤਾ। ਪਰ ਨਾਲ ਇਹਨਾਂ ਨੇ ਜਿਹੜੀ ਗੱਲ ਕਹੀ ਆ, ਗੱਲ ਉਹ ਇੰਟਰਸਟਿੰਗ ਹੈ, ਦਿਲਚਸਪ ਆ, ਕਿ ਇਸ ਸੜਕ ਦਾ ਨਿਰਮਾਣ 8 ਕਰੋੜ ਦੇ ਵਿੱਚ ਕਰਵਾਇਆ ਸੀਗਾ ਸਰਕਾਰ ਨੇ। ਠੀਕ ਹੈ। ਪਰ ਇਹ ਸੜਕ ਬਣਾ ਕੇ ਨਿੱਜੀ ਕੰਪਨੀ ਨੂੰ 7 ਕਰੋੜ ਪ੍ਰਤੀ ਸਾਲ ਦੇ ਹਿਸਾਬ ਦੇ ਨਾਲ 15 ਸਾਲ ਦਾ ਠੇਕਾ ਦੇ ਦਿੱਤਾ, ਜਿਹਦੇ ਨਾਲ ਉਹ 105 ਕਰੋੜ ਰੁਪਏ ਬਣਾ ਗਏ। ਜਦ ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਡੇ 1 ਤੋਂ, ਪਹਿਲੇ ਦਿਨ ਤੋਂ ਹੀ ਜਿਹੜੇ ਨਿਯਮ ਰੂਲ ਕੋਈ ਵੀ ਕਹਦੇ ਆ, ਮਤਲਬ ਕਿ ਫੋਲੋ ਹੀ ਨਹੀਂ ਕੀਤਾ। ਇੱਥੋਂ ਤੱਕ ਕਿ ਕੰਪਨੀ ਨੇ ਨਿੱਜੀ ਬੈਂਕ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾਏਗਾ ਜੀ। ਤਾਂ ਇਸ ਕਰਕੇ ਅਸੀਂ ਇਹਨਾਂ ਤੇ ਕਾਨੂੰਨੀ ਸਲਾਹ ਉਪਰੰਤ ਕੇਸ ਦਰਜ ਕਰਨ ਜਾ ਰਹੇ ਹਾਂ। ਵੈਸੇ ਚਲੋ ਚੰਗੀ ਗੱਲ ਆ, ਟੋਲ ਤੇ ਹੁਣ ਗਾਂ ਹੋਰ ਵੀ ਕੁਛ ਜਿਹੜੇ ਆ ਨਾ, ਉਹ ਹੋਣਗੇ ਕਿਤੇ ਨਾ ਕਿਤੇ ਬੰਦ, ਕਿਉਂਕਿ ਐਕਸਪਾਇਰੀ ਜਿੱਦਾਂ ਵੀ ਨੇੜੇ ਆਉਂਦੀ ਜਾਂਦੀ ਹੈ। ਪਰ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਵੇਖਣ ਵਾਲੀ ਹੈ, ਉਹ ਇਹ ਆ ਕਿ ਜੇ ਇਹ ਪਹਿਲੇ ਦਿਨ ਤੋਂ ਹੀ ਏਦਾਂ ਕਰ ਰਹੇ ਸੀਗੇ, ਮਤਲਬ ਕਿ ਨਿਯਮ ਕਾਇਦਾ ਤੋੜ ਕੇ ਚੱਲ ਰਹੇ ਸੀਗੇ, ਤਾਂ ਫਿਰ 9 ਮਹੀਨੇ ਇਹਨਾਂ ਨੂੰ ਕਾਹਤੋਂ ਦਿੱਤੇ ਗਏ? ਆਪਾਂ ਹੀ ਪਹਿਲਾਂ ਹੀ ਫੱਟਾ ਚੱਕ ਦਿੰਦੇ, ਕਿਹਨੂੰ ਉਡੀਕਦੇ ਰਹੇ ਜੀ? ਐਕਸਪਾਇਰੀ ਤਾਂ ਜਦੋਂ ਆਉਣੀ ਸੀਗੀ ਆਉਣੀ ਸੀ। ਜਦੋਂ ਗਲਤ ਹੋ ਰਿਹਾ ਤੇ 8-9 ਮਹੀਨੇ ਤੁਸੀਂ ਗਲਤ ਨੂੰ ਕਿਉਂ ਜਰਦੇ ਰਹੇ? ਤੁਹਾਨੂੰ ਕਿਹਨੇ ਦੱਸਿਆ ਸੀਗਾ? ਤੁਹਾਡੀ ਧੌਣ ਤੇ ਕਿਹਨੇ ਤਲਵਾਰ ਰੱਖੀ ਆ? ਦੂਜੀ ਗੱਲ ਜਿਹੜੀ ਹੈ ਕਿ ਦੇਖੋ, ਮਾਨ ਸਾਹਿਬ ਦੇ ਟੋਲ ਪਲਾਜ਼ੇ ਬੰਦ ਕਰਨ ਉਪਰੰਤ ਇਹ ਤਾਂ ਸ਼ਟ ਡਾਊਨ ਹੋ ਗਿਆ, ਚਲੋ 1-2 ਅੱਗੇ ਵੀ ਇਹਨਾਂ ਨੇ ਕੀਤੇ ਆ। ਪਰ ਇਸ ਤੋਂ ਇਲਾਵਾ ਅੱਜ ਕਿਸਾਨਾਂ ਨੇ ਵੀ ਟੋਲ ਪਲਾਜ਼ੇ ਬੰਦ ਕਰਵਾਏ। ਖਾਸ ਤੌਰ ਤੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਦਾ ਐਲਾਨ ਸੀ ਕਿ 1 ਮਹੀਨੇ ਵਾਸਤੇ ਆਪਣੀਆਂ ਮੰਗਾਂ ਦੇ ਹੱਕ 'ਚ ਅਸੀਂ ਇਹ ਟੋਲ ਪਲਾਜ਼ੇ ਫ੍ਰੀ ਕਰਾਵਾਂਗੇ। ਤਾਂ ਉਹਨਾਂ ਨੇ ਵੀ ਤਕਰੀਬਨ ਲਾ ਲਓ 11 ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ 18 ਟੋਲ ਪਲਾਜ਼ੇ ਫ੍ਰੀ ਕਰਵਾ ਦਿੱਤੇ ਆ। ਇੱਕ ਪਾਸੇ
ਇਹ ਟੋਲ ਪਲਾਜ਼ਾ ਬੰਦ ਹੋਇਆ, ਦੂਸਰੇ ਪਾਸੇ ਕਿਸਾਨਾਂ ਨੇ ਕਰਵਾ ਦਿੱਤੇ। ਔਰ ਇਸ ਦਰਮਿਆਨ ਜਦੋਂ ਟੋਲ ਪਲਾਜ਼ੇ ਬੰਦ ਕਰਵਾਏ ਜਾ ਰਹੇ ਸੀਗੇ ਜੀ। ਤਾਂ ਕਾਫੀ ਮਾਹੌਲ ਤਣਾਅਪੂਰਵਕ ਵੀ ਹੋ ਗਿਆ। ਕਾਫੀ ਮਤਲਬ ਕਿ ਜ਼ਿਆਦਾ ਉੱਥੇ ਤਲਖੀ ਵੀ ਵੱਧ ਗਈ, ਕਿਉਂਕਿ ਜਿਹੜੇ ਟੋਲ ਕਰਮਚਾਰੀ ਖਾਸ ਤੌਰ ਤੇ ਟਾਂਡਾ ਨਜ਼ਦੀਕ, ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਭੇੜੀ ਗਏ ਸਨ ਜੀ। ਤਾਂ ਉਹਨਾਂ ਦਾ ਆਪਣਾ ਤਰਕ ਹੈ ਕਿ ਭਾਈ ਅਸੀਂ ਰੋਜੀ ਰੋਟੀ ਕਿੱਥੋਂ ਖਾਈਏ। ਕਿਸਾਨ ਕਹਿੰਦੇ ਆ ਕਿ ਹਾਂ ਅਸੀਂ ਤੁਹਾਡੇ ਖਾਤਿਆਂ 'ਚ ਸਾਰੇ ਪੈਸੇ ਪਵਾ ਕੇ ਉੱਠਾਂਗੇ, ਬੱਚਿਓ ਫਿਕਰ ਨਾ ਕਰੋ। ਉਹ ਕਹਿੰਦੇ ਜੀ, ਕਿ ਜੀ। ਨਹੀਂ ਨਹੀਂ, ਤੁਹਾਡੀਆਂ ਦਲੀਲਾਂ ਜਾਂ ਤੁਹਾਡੀਆਂ ਢਾਰਸਾਂ ਜਿਹੜੀਆਂ ਨੇ ਅਸੀਂ ਉਹਨਾਂ ਤੇ ਯਕੀਨ ਨਹੀਂ ਕਰਨਾ ਹੈਗਾ। ਤਾਂ ਉੱਥੇ ਕਾਫੀ ਮਾਮਲਾ ਜਿਹੜਾ ਉਹ ਗੁੰਝਲਦਾਰ ਬਣਿਆ ਰਿਹਾ, ਤਾਂ ਜੀ, ਜੀ। ਹਲਕਾ ਲਾਠੀਚਾਰਜ ਵੀ ਹੋਇਆ ਟਾਂਡੇ ਦੇ ਨਜ਼ਦੀਕ। ਤਾਂ ਖੈਰ ਇਹ ਹੁਣ ਭਗਵੰਤ ਮਾਨ ਹੋਰਾਂ ਨੇ ਜਿਹੜਾ ਮਾਮਲਾ ਦਰਜ ਕਰਵਾਇਆ, ਜੀ। ਇਹਦੇ ਚ ਵੇਖਦੇ ਆ ਕੀ ਬਣਦਾ ਕੀ ਬਣਾਉਂਦਾ। ਪਰ ਜੇ ਇਹ ਮਾਮਲਾ ਇਸ ਤਰ੍ਹਾਂ ਦਾ ਹੈ ਕਿ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਕੋਈ ਰੂਲ ਕਾਇਦਾ ਕੋਈ ਨੇਮ ਫੋਲੋ ਹੀ ਨਹੀਂ ਕੀਤਾ, ਇਹ ਸਾਰਾ ਕੁਝ ਇਲੀਗਲ ਢੰਗ ਨਾਲ ਕਰ ਰਹੇ ਸੀਗੇ, ਤਾਂ ਇਹਦੀ ਮਿਲੀ ਭੁਗਤ ਤਾਂ ਨਹੀਂ ਸੀਗੀ। ਇਹ ਵੇਖਣ ਲਈ ਕੋਈ ਕਮਿਸ਼ਨ ਵਗੈਰਾ ਬਿਠਾ ਦਿਓ। ਔਰ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਆ ਥੋੜੇ ਦਿਨ ਪਹਿਲਾਂ ਸਤੰਬਰ ਦੀ ਗੱਲ ਆ ਕਿ ਚਾਰਜ ਸ਼ੀਟ ਹੋਈ ਆ, ਉਹਦੇ ਚ 30 ਮਤਲਬ ਕਿ ਕੁੱਲ ਮਿਲਾ ਕੇ 30 ਅਫਸਰ ਆ, ਕੁਝ ਸੁਪਰਡੈਂਟ ਨੇ, ਕੁਝ ਐਗਜ਼ੀਕਿਊਟਿਵ ਇੰਜੀਨੀਅਰ ਨੇ। ਉਹਨਾਂ ਤੇ ਚਾਰਜ ਸ਼ੀਟ ਇਸੇ ਚੱਕਰ ਚ ਹੀ ਹੋਈ ਆ ਕਿਉਂਕਿ ਉਹਨਾਂ ਨੇ ਇੱਕ ਕੰਪਨੀ ਜਿਹੜੀ ਟੋਲ ਪਲਾਜ਼ਾ ਮਤਲਬ ਕਿ ਜਿਹੜੀ ਸਟੇਟ ਹਾਈਵੇ ਵਾਲੀ ਆ, ਜੀ ਜੀ, ਉਹਦੇ ਵਿੱਚ ਕੰਪਨੀ ਨੇ ਜਿਹੜੀ ਉਹ ਲੇਅਰ ਜੀ ਬਣਾਉਣੀ ਹੁੰਦੀ ਆ, ਉੱਤੇ ਪੱਟੀ ਜੀ ਚੜਾਉਣੀ ਹੁੰਦੀ ਆ, ਮਤਲਬ ਕਿ ਜੋ ਸਾਂਭ ਸੰਭਾਲ ਜੋ ਮੁਰੰਮਤ ਉਹਨਾਂ ਦੇ ਜ਼ਿੰਮੇ ਸੀ, ਤਾਂ ਉਹਨਾਂ ਨੂੰ ਉਹ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਕਿਉਂਕਿ ਉਹ ਤੁਰਿਆ ਜਦੋਂ ਟੋਲ ਖਤਮ ਹੋਣਾ ਸੀਗਾ ਉਹਨਾਂ ਦਾ, ਮਤਲਬ ਕਿ ਐਕਸਪਾਇਰੀ ਵਾਲਾ ਕੰਮ ਆ ਗਿਆ, ਤਾਂ ਉਹ ਚੱਲਦੇ ਬਣੇ ਤੇ ਅਫਸਰ ਜਿਹੜੇ ਸੀ ਆਪਦਾ ਹਿੱਸਾ ਪੱਤੀ ਲੈ ਕੇ ਬਹਿ ਗਏ। ਤਾਂ 30 ਦੇ ਕਰੀਬ ਅਫਸਰ ਆ, ਕੁਝ ਰਿਟਾਇਰ ਨੇ ਤੇ ਕੁਝ ਮੌਜੂਦਾ ਨੇ। ਸੋ ਇਹ ਸਾਰਾ ਕੁਝ ਚੱਲਦਾ ਹੈ। ਇਹਦੇ ਵਾਸਤੇ ਮਿਲੀ ਭੁਗਤ ਦੇ ਵਾਸਤੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਟੋਲ ਪਲਾਜ਼ੇ ਤੇ ਹੋਈ ਆ, ਇੱਕ ਚੰਗਾ ਘੈਂਟ ਜਿਹਾ ਕਮਿਸ਼ਨ ਬਣਾਉਣ ਤੇ ਵਧੀਆ ਪਤਾ ਲੱਗ ਜੂਗਾ ਕਿੰਨੇ ਕਿੰਨੇ ਰਲ ਕੇ ਖਾਧੀਆਂ ਨੇ। ਜੀ ਜੀ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਜ਼ੀਰਾ ਫੈਕਟਰੀ ਦੇ ਧਰਨੇ ਦੀ। ਉਹ ਹੁਣ ਚੁਕਵਾਉਣ ਦੇ ਲਈ ਸਰਕਾਰ ਨੇ ਤਿਆਰੀ ਕੀਤੀ ਹੈ। ਧਰਨਾ ਮੇਰੇ ਖਿਆਲ ਕਾਫੀ ਮਹੀਨੇ ਲੰਬਾ ਹੋ ਗਿਆ ਜੀ। ਹੁਣ 145 ਦਿਨ ਹੈ ਜੀ, 145ਵਾਂ ਦਿਨ ਸੀਗਾ ਅੱਜ। ਤਾਂ ਖੈਰ ਦੇਖੋ ਉਹ ਧਰਨਾ ਜਿਹੜਾ ਹੁਣ ਚੁੱਕਿਆ ਜਾਂਦਾ ਕਿ ਨਹੀਂ ਚੁੱਕਿਆ ਜਾਂਦਾ, ਪਰ ਹਾਈ ਕੋਰਟ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚਲੇ ਗਿਆ ਸੀਗਾ। ਉਕਤ ਫੈਕਟਰੀ ਨੇ ਉਹ ਮਾਮਲਾ ਖੜਿਆ ਸੀ, ਪਹਿਲਾਂ ਇਹਨਾਂ ਨੂੰ 5 ਕਰੋੜ ਫਿਰ 15 ਕਰੋੜ ਰੁਪਈਆ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ ਕਿਉਂਕਿ ਫੈਕਟਰੀ ਦਾ ਤਰਕ ਇਹ ਸੀਗਾ ਕਿ ਸਾਡੇ ਕੰਮਕਾਰ ਤਾਂ ਰੁਕੇ ਪਏ ਨੇ ਬਈ, ਸਾਡਾ ਰਸਤਾ ਬਲੌਕ ਹੈ, ਜੀ ਜੀ, ਲੋਨ ਸਾਡਾ ਚੁੱਕਿਆ ਹੋਇਆ, ਉਹਦੀ ਕਿਸ਼ਤ 2 ਕਰੋੜ ਰੁਪਈਆ ਜਾਂਦੀ ਹੈ, ਬਾਕੀ ਤਨਖਾਹਾਂ ਦੇ ਖਰਚੇ, ਅਸੀਂ ਜਾਈਏ ਤੇ ਜਾਈਏ ਕਿੱਧਰ ਬਈ। ਤਾਂ ਫਿਰ ਸਰਕਾਰ ਨੂੰ ਵੀ ਸੇਕ ਲੱਗਿਆ ਕਿ 15 ਕਰੋੜ ਰੁਪਈਆ ਹੁਣ ਜਮ੍ਹਾਂ ਕਰਵਾਉਣਾ ਪਊਗਾ, ਅਵਗਿਆ ਵੀ ਨਹੀਂ ਨਾ ਕੀਤੀ ਜਾ ਸਕਦੀ। ਸੋ ਹਾਈ ਕੋਰਟ ਨੇ ਇਹ ਵੀ ਆਰਡਰ ਕੀਤਾ ਸੀਗਾ ਕਿ ਤੁਸੀਂ ਬਈ ਇਸ ਫੈਕਟਰੀ ਤੋਂ ਕੁਝ ਉਹਨਾਂ ਨੇ ਦੂਰੀ ਤੈਅ ਕੀਤੀ ਸੀ ਕਿ ਤੈਅ ਦੂਰੀ ਤੇ ਜਾ ਕੇ ਧਰਨਾ ਲਾ ਲਓ, ਜਿਹੜਾ ਤੁਹਾਡਾ ਰਾਈਟ ਟੂ ਪ੍ਰੋਟੈਸਟ ਆ ਉਹ ਬਰਕਰਾਰ ਹੈ, ਉਹ ਨਹੀਂ ਕੋਈ ਤੁਹਾਡਾ ਹੋ ਸਕਦਾ। ਜੀ ਜੀ, ਹੁਣ ਇਹਨਾਂ ਦਾ ਜਿਹੜਾ ਤਰਕ ਸੀਗਾ ਉਹ ਇਹ ਸੀਗਾ ਧਰਨਾਕਾਰੀਆਂ ਦਾ ਕਿ ਜੇ ਅਸੀਂ ਪਿੱਛੇ ਹੀ ਹਟ ਗਏ, ਫਰਜ਼ ਕਰੋ 30 ਮੀਟਰ ਜਾਂ ਕੋਈ 100 ਮੀਟਰ, ਤਾਂ ਫਿਰ ਉਹਨਾਂ ਦਾ ਕੰਮ ਕਰ, ਉਹਨਾਂ ਦਾ ਲਾਂਘਾ ਚੱਲ ਪਿਆ, ਤੇ ਫਿਰ ਤੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ, ਅਸੀਂ ਭਾਵੇਂ ਉੱਥੇ ਸਦੀਆਂ ਬੈਠੇ ਰਹੀਏ, ਸਾਡਾ ਕੀ ਆ, ਤੇ ਅਸੀਂ ਵੀ ਕਹਿ ਛੱਡਾਂਗੇ ਸਾਡਾ ਕੀ, ਆਪਾਂ ਤੇ ਦਿਨ ਕੱਟੀ ਜਾਂਦੇ ਆ। ਜੀ ਜੀ, ਉਹ ਇਸ ਕਰਕੇ ਉਹਨਾਂ ਦੀਆਂ ਆਪਣੀਆਂ ਦਲੀਲਾਂ ਤੇ ਜਿਹੜੇ ਫੈਕਟਰੀ ਵਾਲੇ ਉਹਨਾਂ ਦਾ ਆਪਣਾ ਰੋਣਾ, ਉਹ ਜਾ ਕੇ ਉੱਥੇ ਰੋ ਰਹੇ ਆ ਕਿ ਬਈ ਸਾਡਾ ਨੁਕਸਾਨ ਹੋ ਰਿਹਾ ਜੀ। ਹੁਣ ਇਧਰੋਂ ਫਸ ਗਈ ਫਿਰ ਸਰਕਾਰ ਵਿੱਚ ਵਿਚਾਲੇ, ਸਰਕਾਰ ਫਸ ਗਈ ਤਾਂ ਹੁਣ ਕਿਉਂਕਿ ਸੁਪਰੀਮ ਕੋਰਟ ਹੋਵੇ ਜਾਂ ਹਾਈ ਕੋਰਟ ਹੋਵੇ, ਜਦੋਂ ਸਰਕਾਰ ਨੂੰ ਦੁਬਾਰਾ ਜਾ ਕੇ ਦਾਖਲ ਕਰਨਾ ਪੈਂਦਾ ਨਾ ਜਵਾਬ, ਉਦੋਂ ਬਣ ਜਾਂਦਾ ਅਵਗਿਆ ਦਾ ਮਾਮਲਾ। ਕੰਟੈਂਪਟ ਆਫ ਕੋਰਟ ਬਹੁਤ ਭੈੜੀ ਆ ਜੀ ਜੀ, ਅਵਗਿਆ ਦਾ ਮਾਮਲਾ। ਤਾਂ ਸਰਕਾਰ ਵਿਚਲਾ ਰਸਤਾ ਕੱਢਣ ਦੀ ਥਾਂ ਤੇ ਹੁਣ ਇਹਨਾਂ ਨੇ ਸਿੱਧਾ ਆਡਾ ਹੀ ਵੱਢਣ ਦਾ ਮਨ ਬਣਾ ਲਿਆ ਵਾ। ਤੇ ਮੈਂ ਹੁਣੇ ਫਿਰੋਜ਼ਪੁਰ ਦੀ ਡੀਸੀ ਹੈ ਜਿਹੜੀ ਬੀਬੀ, ਉਹਨੂੰ ਵੀ ਸੁਣ ਰਿਹਾ ਸੀ, ਤਾਂ ਉਹਨਾਂ ਨੇ ਵੀ ਤਕਰੀਬਨ ਚੇਤਾਵਨੀ ਜੀ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਬਈ ਤੁਸੀਂ ਆਪਣਾ ਧਰਨਾ ਜਿਹੜਾ ਉਹ ਹਟਵਾ ਕਰ ਲਓ ਤਾਂ ਕਿ ਸਾਨੂੰ ਕਿਸੇ ਤੇ ਬਲ ਪ੍ਰਯੋਗ ਨਾ ਕਰਨਾ ਪਵੇ। ਇਹ ਜਿਹੜੇ
ਸ਼ਬਦ ਹੁੰਦੇ ਨੇ, ਅਫਸਰਾਂ ਦੇ ਸ਼ਬਦ ਸੰਕੇਤਕ ਹੁੰਦੇ ਨੇ, ਮਤਲਬ ਕਿ ਤਿਆਰੀ ਆ, ਕਿਉਂਕਿ ਡਿਊਟੀ ਲੱਗ ਗਈ, ਬਹੁਤ ਸਾਰੀਆਂ ਮੈਡੀਕਲ ਟੀਮਾਂ, ਐਂਬੂਲੈਂਸ ਵਗੈਰਾ ਵਗੈਰਾ, ਉਹ ਸਾਰੀਆਂ ਡਿਊਟੀਆਂ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸ਼ਾਇਦ ਉਹ ਤਿਆਰੀ ਕਰਕੇ ਸਰਕਾਰ ਵਾਲੇ ਬੈਠੇ ਆ ਕਿ ਜਲਦੀ ਤੋਂ ਜਲਦੀ ਇਹ ਧਰਨਾ ਜਿਹੜਾ ਚੁਕਵਾ ਦਿੱਤਾ ਜਾਵੇ। ਹਾਲਾਂਕਿ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਧਰਨੇ ਦੇ ਕੁਝ ਅਗਵਾਨੂ ਜਿਹੜੇ ਆ ਉਹ ਸੈਟਿੰਗ ਕਰਕੇ, ਜਿਵੇਂ ਆਮ ਹੀ ਗੱਲ ਜੀ ਚੱਲਦੀ ਹੁੰਦੀ ਹੈ, ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਤੁਸੀਂ 4 ਧੱਕੇ ਮਾਰੋ, ਅਸੀਂ ਉੱਠ ਜਾਵਾਂਗੇ। ਪਰ ਇਹ ਕੋਈ ਠੋਸ ਮਤਲਬ ਕਿ ਹੈ ਨਹੀਂ ਇਸ ਹੱਕ ਦੇ ਵਿੱਚ ਦਲੀਲ ਕਿ ਸ਼ਾਇਦ ਐਸਾ ਹੀ ਹੋਇਆ ਹੋਵੇਗਾ। ਤਾਂ ਚਰਚਾਵਾਂ ਤੁਹਾਨੂੰ ਪਤਾ ਹੈ ਕਈ ਵਾਰ ਮੋਰਚਿਆਂ ਨੂੰ ਤਾਰੋ ਪੀਡੋ ਕਰਨ ਵਾਸਤੇ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਾਂ ਆਮ ਇੱਧਰ ਉੱਧਰ ਗੱਲਾਂ ਚੱਲ ਪੈਂਦੀਆਂ ਨੇ, ਪਰ ਮੇਨ ਗੱਲ ਤਾਂ ਜਿਹੜੀ ਹੈ ਸਰਕਾਰ ਦੇ ਪੱਖ ਦੀ ਹੈ। ਸਰਕਾਰ ਦੇ ਪੱਖ ਦੀ ਗੱਲ ਤਾਂ ਇਹ ਹੈ ਕਿ ਬਈ ਤੁਸੀਂ ਦੇਖੋ, ਹੁਣ ਜਦੋਂ ਇਹ ਬਲ ਪ੍ਰਯੋਗ ਕਰੋਗੇ ਜਾਂ ਕੋਰਟ ਦੀ ਤੁਸੀਂ ਮੰਨ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਲੋਕਾਂ ਦੀ ਮੰਨਣੀ ਚਾਹੀਦੀ ਹੈ ਨਾ। ਜੀ ਪਹਿਲਾਂ ਹੀ ਮੰਨ ਲੈਂਦੇ ਲੋਕਾਂ ਦੀ ਕਿ ਉੱਥੇ ਸਮੱਸਿਆ ਕੀ ਆ। ਤੁਸੀਂ ਉਹਨਾਂ ਨੂੰ ਟੇਬਲ ਤੇ ਬਿਠਾਉਂਦੇ, ਮੁੱਖ ਮੰਤਰੀ ਸਾਹਿਬ ਆਪਣਾ ਕੋਈ ਵਫਦ ਘੱਲਦੇ, ਹਰੇਕ ਥਾਂ ਤੇ ਮੁੱਖ ਮੰਤਰੀ ਤੇ ਜਾ ਨਹੀਂ ਸਕਦੇ, ਤਾਂ ਉਹਨਾਂ ਦੀ ਸੰਤੁਸ਼ਟੀ ਕਰਾ ਦਿਓ। ਮਸਲਾ 40 ਪਿੰਡਾਂ ਦਾ ਹੈ, ਠੀਕ ਹੈ। ਇੱਕ ਫੈਕਟਰੀ ਉਹ ਵੀ ਸਾਡੇ ਵਾਸਤੇ ਜ਼ਰੂਰੀ ਹੈ, ਫੈਕਟਰੀਆਂ ਵੀ ਲੱਗਣ ਤੇ ਤਰੱਕੀ ਕਰਨ, ਦੁਆ ਕਰਦੇ ਹਾਂ ਅਸੀਂ, ਪਰ ਰੌਲਾ ਇਹ ਆ ਕਿ 40 ਪਿੰਡਾਂ ਦੀ ਵਸੋਂ ਵੀ ਤੇ ਅਸੀਂ ਐਵੇਂ ਨਹੀਂ ਨਾ ਸੁੱਟ ਸਕਦੇ। ਜੇ ਉਹਨਾਂ ਦੇ ਕੁਝ ਤੁਰਕੂ ਨੇ ਜਾਂ ਉਹਨਾਂ ਦੇ ਝੋਰੇ ਨੇ, ਫਿਕਰਮੰਦੀਆਂ ਨੇ, ਅਸੀਂ ਉਹਨਾਂ ਦਾ ਨਿਵਾਰਨ ਕਰੀਏ, ਸੰਤੁਸ਼ਟੀ ਕਰਾਈਏ। ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਜਾਣਦੇ, ਤੁਸੀਂ ਏਦਾਂ ਕਰੋ, ਫੈਕਟਰੀ ਦੇ ਮਾਲਕਾਂ ਨੂੰ ਕਹਿ ਦਿਓ ਕਿ ਸਾਡੇ ਘਰੇ ਸਾਡੇ ਖਰਚੇ ਤੇ ਇੱਥੇ ਆ ਕੇ ਰਹਿ ਲਓ, ਤੇ ਮਹੀਨਾ ਇੱਕ ਤੁਸੀਂ ਪਾਣੀ ਆਈਓ ਪੀਣਾ ਜਿਹੜਾ ਅਸੀਂ ਪੀਂਦੇ, ਬਸ ਗੱਲ ਖਤਮ ਹੈ। ਅਸੀਂ ਧਰਨਾ ਚੁੱਕ ਲੈਂਦੇ, ਗੱਲ ਕੀ ਹੈ। ਉਹ ਕਹਿੰਦੇ ਕਿ ਸਾਡੇ ਬੋਰ ਚੱਲਦੇ ਆ ਤੇ ਥੱਲੇ ਇਸ ਤਰ੍ਹਾਂ ਨਿਕਲਦਾ ਜਿਵੇਂ ਲਾਣ ਨਿਕਲਦੀ ਹੁੰਦੀ, ਅਸੀਂ ਜਾਈਏ ਤੇ ਜਾਈਏ। ਤਾਂ ਇਹ ਸਮੱਸਿਆ ਜਿਹੜੀ ਹੈ ਹੁਣ ਇਹਨਾਂ ਤੋਂ ਹੱਲ ਨਹੀਂ ਹੋਈ। ਇਹ ਮਤਲਬ ਕਿ ਇਸ ਪਾਸੇ ਨਹੀਂ ਵੱਧ ਸਕੇ ਕਿ ਦੋਨਾਂ ਧਿਰਾਂ ਨੂੰ ਸੁਣ ਕੇ, ਦੋਨਾਂ ਧਿਰਾਂ ਨੂੰ ਸੰਤੁਸ਼ਟ ਕਰਕੇ ਤੇ ਮੁਕਾ ਦਿੰਦੇ। ਹੁਣ ਜਦੋਂ ਐਸਾ ਮਾਹੌਲ ਬਣਿਆ ਤੇ ਇਸੇ ਦਰਮਿਆਨ ਇਹ ਵੀ ਖਬਰ ਆ ਰਹੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਚੀਫ ਸੈਕਟਰੀ ਨੂੰ ਤਲਬ ਕੀਤਾ ਹੈ। ਹਾਲਾਂਕਿ ਹੁਣ ਪਤਾ ਨਹੀਂ ਲੱਗ ਸਕਿਆ ਕਿ ਬਈ ਇਹਨਾਂ ਨੇ ਇਸੇ ਮੁੱਦੇ ਤੇ ਕੀਤਾ ਜਾਂ ਕੋਈ ਹੋਰ ਮੁੱਦਾ, ਕਿਉਂਕਿ ਇਹ ਮੁੱਦਾ ਵੀ ਐਨਜੀਟੀ ਕੋਲ ਹੈ ਨਾ। ਇਹ ਦੇਖਣਾ ਹੋਏਗਾ ਕਿ ਕੀ ਅੱਜ ਰਾਤ ਨੂੰ ਕੋਈ ਲਾਠੀ ਚਾਰਜ ਜਾਂ ਕੋਈ ਜ਼ੋਰ ਜ਼ਬਰਦਸਤੀ ਕਰਦੇ ਨੇ, ਜਾਂ ਫਿਰ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ ਸਾਰੀਆਂ ਗੱਲਾਂ, ਉਹਨਾਂ ਚੀਜ਼ਾਂ ਤੋਂ ਡਰ ਕੇ ਫਿਰ ਪਿਛਾਂਹ ਹਟ ਜਾਣਗੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਪਿਛਲੇ ਦਿਨੀ ਬੈਂਚ ਤੇ ਕੁਰਸੀਆਂ ਸਾੜਨ ਦਾ ਵਿਵਾਦ ਕਾਫੀ ਭਖਿਆ ਸੀਗਾ, ਹੁਣ ਇਹ ਮਾਮਲਾ ਐਸਜੀਪੀਸੀ ਕੋਲੇ ਜਾ ਪਹੁੰਚਿਆ ਜੀ। ਦੇਖੋ, ਐਸਜੀਪੀਸੀ ਪ੍ਰਧਾਨ ਆਏ ਸਨ ਉਸ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਨੇ ਸੀਸੀਟੀਵੀ ਫੁਟੇਜ ਵਗੈਰਾ ਦੇਖੀਆਂ, ਤਾਂ ਇੱਕ ਅਖਬਾਰ ਤਾਂ ਇਹ ਵੀ ਲਿਖਦਾ ਹੈ ਕਿ ਉਹਨਾਂ ਨੇ ਇਹਦੇ ਤੇ ਕਾਫੀ ਕਹਿ ਲਓ ਕਿ ਸੈਂਸਿਟਿਵ ਪ੍ਰਤੀਕਰਮ ਦਿੱਤਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਮਤਲਬ ਕਿ ਸੀਸੀਟੀਵੀ ਫੋਟੋਆਂ ਵੇਖ ਕੇ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਕਿ ਜਿਸ ਤਰੀਕੇ ਨਾਲ ਉੱਥੋਂ ਇਹ ਸਾਰਾ ਕੁਝ ਚੁਕਵਾਇਆ ਗਿਆ, ਜਿਸ ਢੰਗ ਨਾਲ ਚੁਕਵਾਇਆ ਗਿਆ, ਬਈ ਐਸਾ ਢੰਗ ਨਾ ਵਰਤਦੇ ਤੇ ਬਿਹਤਰ ਸੀਗਾ। ਮਤਲਬ ਕਿ ਐਸਾ ਵੀ ਉਹਨਾਂ ਨੇ ਕਹਿੰਦੇ ਕਿ ਆਪਣਾ ਪ੍ਰਤੀਕਰਮ ਜਿਹੜਾ ਦਰਜ ਕਰਵਾਇਆ। ਪਰ ਜਿਹੜਾ ਉਹਨਾਂ ਨੇ ਬਾਹਰ ਆ ਕੇ ਸਟੇਟਮੈਂਟ ਇਲੈਕਟ੍ਰੋਨਿਕ ਮੀਡੀਆ ਨੂੰ ਦਿੱਤੀ ਆ, ਖਾਸ ਤੌਰ ਤੇ ਟੈਲੀਵਿਜ਼ਨ ਚੈਨਲਾਂ ਨੂੰ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਬੰਧਤ ਕਮੇਟੀ ਦੇ ਨਾਲ ਸਾਡੀਆਂ ਵਿਚਾਰਾਂ ਹੋਈਆਂ ਨੇ, ਅਸੀਂ ਸੁਝਾਅ ਉਹਨਾਂ ਦੇ ਨੋਟ ਕਰ ਲਏ ਆ, ਤੇ ਹੁਣ ਅਸੀਂ ਜਾ ਕੇ ਕੋਈ ਨਾ ਕੋਈ ਫੈਸਲਾ ਖੁਦ ਕਰਾਂਗੇ। ਮਤਲਬ ਕਿ ਮਾਮਲਾ ਧਰਮ ਪ੍ਰਚਾਰ ਕਮੇਟੀ ਕੋਲ ਜਾਏਗਾ ਤੇ ਅਸੀਂ ਕੋਈ ਇਹਦੇ ਤੇ ਨਿਰਣਾ ਕਰ ਲਵਾਂਗੇ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੁਝਾਅ ਕਿਸ ਤਰ੍ਹਾਂ ਦੇ ਆਏ ਨੇ, ਉਹਨਾਂ ਨੇ ਕਿਹਾ ਕਿ ਇਹ ਗੱਲ ਮੈਂ ਤੁਹਾਨੂੰ ਨਹੀਂ ਦੱਸਾਂਗਾ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਇਹ ਮੁੱਦਾ ਵਿਚਾਰਿਆ ਜਾਏਗਾ ਐਸਜੀਪੀਸੀ ਪੱਧਰ ਤੇ, ਤਾਂ ਉਸ ਵੇਲੇ ਫਿਰ ਕੀ ਫੈਸਲਾ ਹੁੰਦਾ ਔਰ ਕੀ ਗੱਲ ਹੈ ਕਿ ਉਹ ਫੈਸਲਾ ਜਿਹੜਾ ਉਹ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਏਗਾ ਵੀ, ਤੇ ਵੇਖਣ ਵਾਲੀ ਗੱਲ ਹੈ ਨਾ। ਫਰਜ਼ ਕਰੋ ਇਹ ਕਹਿ ਦਿੰਦੇ ਨੇ ਕਿ ਹਾਂ ਇਸ ਤਰ੍ਹਾਂ ਬਈ ਇਸ ਵਿਧੀ ਦੇ ਨਾਲ ਬੈਂਚ ਲਾ ਲਓ ਜਾਂ ਕੁਰਸੀਆਂ ਲਾ ਲਓ ਬਿਮਾਰ ਸ਼ੁਮਾਰ ਬੰਦੇ ਵਾਸਤੇ, ਤੇ ਕੀ ਖਾਲਸਾ ਵੀ ਹੀਰ ਵਾਲੇ ਮੰਨ ਜਾਣਗੇ? ਜੇ ਇਹ ਕਹਿ ਦਿੰਦੇ ਆ ਕਿ ਹਾਂਜੀ ਅਸੀਂ ਤੇ ਚੁਕਵਾ ਦਿੰਦੇ ਆ, ਇਹ ਨਹੀਂ ਲਾਉਣ ਦੇਵਾਂਗੇ, ਤੇ ਕੀ ਸਾਰੇ ਪੰਜਾਬ ਦੇ ਵਿੱਚ ਗੁਰੂ ਘਰਾਂ 'ਚ ਜਿਹੜੇ ਇਸ ਤਰ੍ਹਾਂ ਦੇ ਪ੍ਰਬੰਧਕ ਨੇ ਉਹ ਮੰਨ ਲੈਣਗੇ? ਤਾਂ ਇਹ ਇੱਕ ਵੱਡਾ ਸਵਾਲ ਰਹੇਗਾ, ਮਹੱਤਵਪੂਰਨ ਸਵਾਲ ਰਹੇਗਾ। ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਇਹਦਾ ਹੱਲ ਇਸੇ ਤਰ੍ਹਾਂ ਹੀ ਨਿਕਲਣਾ ਚਾਹੀਦਾ ਹੈ, ਵਿਚਾਰ ਗੋਸ਼ਟੀ ਆਪਣੀ ਕਰਕੇ
ਜੋ ਵੀ ਹੱਲ ਨਿਕਲਦਾ ਹੈ ਕਿ ਕਿਸੇ ਨੂੰ ਗੁਰੂ ਘਰ ਆਉਣ ਤੋਂ ਵੀ ਨਾ ਰੋਕਿਆ ਵਰਜਿਆ ਜਾਵੇ, ਨਾ ਉਹਦੀ ਸਰੀਰਕ ਜੇ ਕੋਈ ਕਮਜ਼ੋਰੀ ਆ, ਸਰੀਰਕ ਕੋਈ ਬਿਮਾਰੀ ਹੈ, ਜੀ ਉਹ ਅੜਿੱਕਾ ਬਣੇ ਤਾਂ ਉਹਨਾਂ ਦਾ ਕੰਫਰਟ ਜਿਹੜਾ ਹੈ ਉਹ ਵੀ ਬਹਾਲ ਰਵੇ, ਉਹਨਾਂ ਨੂੰ ਵੀ ਜ਼ਿਆਦਾ ਕਸ਼ਟ ਨਾ ਝੱਲਣਾ ਪਵੇ। ਜੀ ਤੇ ਦੂਜੀ ਗੱਲ ਇਹ ਹੈ ਕਿ ਮਰਿਆਦਾ ਤਾਂ ਬਈ ਕਿਸੇ ਵੀ ਧਰਮ ਦੇ ਵਿੱਚ ਇਹ ਮਰਿਆਦਾ ਜਿਹੜਾ ਹੁੰਦੀ ਹੈ ਨਾ, ਇਹ ਕਿਸੇ ਵੀ ਧਰਮ ਦਾ ਅਨੁਸ਼ਾਸਨ ਹੁੰਦਾ ਹੈ। ਤਾਂ ਅਨੁਸ਼ਾਸਨ ਉਹ ਟੁੱਟਿਆ ਤਾਂ ਸਮਝ ਲਓ ਕੰਮ ਖਰਾਬ ਆ, ਉਹ ਤਾਂ ਕਿਸੇ ਵੀ ਕੀਮਤ ਤੇ ਏਦਾਂ ਨਹੀਂ ਹੋਣਾ ਚਾਹੀਦਾ। ਤਾਂ ਖੈਰ ਦੇਖਦੇ ਆ, ਪਰ ਜੇ ਇਸ ਤਰ੍ਹਾਂ ਦਾ ਮਸਲਾ ਪਹਿਲਾਂ ਹੀ ਹੱਲ ਕਰ ਲੈਂਦੇ, ਜੀ ਐਸਜੀਪੀਸੀ ਨੂੰ ਦੀਦਾ ਨਹੀਂ ਸੀ ਜਦੋਂ ਕਪੂਰਥਲਾ ਦੇ ਵਿੱਚ ਏਦਾਂ ਹੋਇਆ, ਉਦੋਂ ਹੀ ਆਪਣੇ ਪੱਧਰ ਤੇ ਕੁਝ ਫੈਸਲਾ ਲੈਂਦੇ, ਜਾਂ ਦੂਸਰੀ ਧਿਰ ਦੇਖ ਲੈਂਦੀ ਕਿ ਇੱਕ ਵਾਰੀ, ਕਿਉਂਕਿ ਹੁਣ ਪੰਜਾਬ ਦਾ ਸਾਰੇ ਦਾ ਭ੍ਰਮਣ ਕੀਤਾ ਜਾ ਰਿਹਾ ਨਾ, ਪੰਜਾਬ ਸਾਰੇ ਦਾ ਉਹ ਤਕਰੀਬਨ ਗੇੜਾ ਕੱਢ ਰਹੇ ਨੇ ਅਮਰਤਪਾਲ ਸਿੰਘ ਹੋਰੀ, ਜੀ ਤਾਂ ਉਹ ਵੀ ਸਾਰੀਆਂ ਚੀਜ਼ਾਂ ਨੋਟ ਕਰਕੇ ਕਿ ਜਿੱਥੇ ਜਿੱਥੇ ਵੀ ਇਹਨਾਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਲੋੜ ਹੈ, ਚਾਹੇ ਕੋਈ ਡੇਰਾ, ਚਾਹੇ ਕੋਈ ਸੰਪਰਦਾ, ਚਾਹੇ ਕੋਈ ਵੀ ਆ, ਫਿਰ ਉਹ ਸਾਰਾ ਕੁਝ ਨੋਟ ਕਰਕੇ ਤੇ ਇਹਨਾਂ ਤੱਕ ਪਹੁੰਚਦਾ ਕਰ ਦਿੰਦੇ ਕਿ ਜਾਂ ਤਾਂ ਬਾਈ ਇਹ ਸਾਰਾ ਕੁਝ ਤੁਸੀਂ ਠੀਕ ਕਰੋ, ਨਹੀਂ ਤਾਂ ਫਿਰ ਅਸੀਂ ਠੀਕ ਕਰਾਂਗੇ। ਉਹ ਵੀ ਮਾਮਲਾ ਕੁਝ ਅਲੱਗ ਹੁੰਦਾ। ਖੈਰ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ, ਪਰ ਇਸ ਤੋਂ ਬਾਅਦ ਉੱਥੇ ਕੁਝ ਤੰਬਾਕੂ ਦੇ ਜਿਹੜੇ ਖੋਖੇ ਹੁੰਦੇ ਨੇ, ਜਿੱਦਾਂ ਸਿਗਰਟ ਬੀੜੀ ਦੇ ਆਪਾਂ ਕਹਿ ਦਿੰਦੇ ਆ, ਉਹ ਵੀ ਤੋੜੇ ਗਏ ਨੇ। ਤੋੜੇ ਤੋਂ ਭਾਵ ਇਹ ਆ ਕਿ ਉਹਨਾਂ ਦਾ ਸਮਾਨ ਕੱਢ ਕੇ ਜਲਾਇਆ ਗਿਆ, ਉਹਦੇ ਵਿੱਚ ਵੀ 4 ਗ੍ਰਿਫਤਾਰੀਆਂ ਹੋਈਆਂ ਨੇ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਯੂਨੀਅਨ ਨੇ ਮਾਫ ਕਰਨਾ, ਸਰਕਾਰ ਨੇ ਇੱਕ ਪੁਸ਼ਟੀ ਕਰ ਦਿੱਤੀ ਹੈ ਕਿ ਅਸੀਂ ਪੈਨਲ ਭੇਜ ਦਿੱਤੇ। ਮਾਮਲਾ ਸ਼ਾਇਦ ਐਸਐਸਪੀ ਚੰਡੀਗੜ੍ਹ ਦਾ ਵਾ। ਹਾਂਜੀ ਦੇਖੋ, ਚੰਡੀਗੜ੍ਹ ਦਾ ਮਾਮਲੇ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਬਿਲਕੁਲ ਮਿੱਟੀ ਕਰਵਾ ਲਈ ਹੈ ਸੀਐਮ ਨੇ ਜੀ, ਕਿਉਂਕਿ ਉਹਨਾਂ ਨੇ ਬਕਾਇਦਾ ਇੱਕ ਪੱਤਰ ਲਿਖ ਦਿੱਤਾ ਸੀਗਾ। ਪੱਤਰ ਦੇ ਵਿੱਚ ਉਹਨਾਂ ਨੇ ਮਤਲਬ ਕਿ ਉਹਨਾਂ ਦਾ ਭਾਵ ਰਾਜਪਾਲ ਹੋਰਾਂ ਨੇ, ਕਿਉਂਕਿ ਰਾਜਪਾਲ ਨੂੰ ਹੀ ਚਿੱਠੀ ਲਿਖ ਕੇ ਗਈ ਸੀਗੀ ਨਾ, ਤਾਂ ਉਹਨਾਂ ਨੇ ਕਿਹਾ ਕਿ ਭਲੇ ਮਾਨਸੋ ਅਸੀਂ ਤੇ ਤੁਹਾਡੇ ਨਾਲ ਹੀ ਵਿਚਾਰ ਕਰਨੀ ਸੀ, ਪਰ ਕੀ ਕਰੀਏ ਤੁਸੀਂ ਗੁਜਰਾਤ ਦੇ ਵਿੱਚ ਰੁੱਝੇ ਹੋਏ ਸਾ। ਤੇ ਖੈਰ ਉਹਨਾਂ ਨੇ ਕਿਹਾ ਕਿ ਅਸੀਂ ਤੇ ਤੁਹਾਡੇ ਚੀਫ ਸੈਕਟਰੀ ਨੂੰ ਜਾਣੂ ਕਰਵਾ ਦਿੱਤਾ ਸੀਗਾ, ਉਹਨਾਂ ਨੂੰ ਮਿਲ ਕੇ ਵੀ ਕਹਿ ਦਿੱਤਾ ਕਿ ਭਾਈ ਪੈਨਲ ਭੇਜੋ, ਤੇ ਤੁਹਾਡੇ ਐਸਐਸਪੀ ਨੇ ਮਿਸਕੰਡਕਟ ਕੀਤਾ, ਉਹਦੇ ਕਰਕੇ ਹੁੰਦਾ ਭਾਈ ਅਸੀਂ ਅਰਲੀ ਵਾਲਾ ਤੋਪਾ ਭਰ ਦਿੱਤਾ। ਹੁਣ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਇਹ ਸਾਰਾ ਕੁਝ ਹੋਇਆ। ਏਦਾਂ ਨਹੀਂ ਹੁੰਦਾ ਕਿ ਜਿਵੇਂ ਇੱਥੇ ਕੋਈ ਇਲੂ ਕਰਨ ਵਾਸਤੇ ਚੋਰੀ ਮਿਲ ਪੈਂਦਾ। ਇਹ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਨੇ, ਇਹ ਅਧਿਕਾਰਤ ਮੁਲਾਕਾਤਾਂ ਹੁੰਦੀਆਂ ਨੇ। ਚੀਫ ਸੈਕਟਰੀ ਤੇ ਰਾਜਪਾਲ ਜਾਂ ਕੋਈ ਚੰਡੀਗੜ੍ਹ ਦਾ ਪ੍ਰਸ਼ਾਸਕ ਜਾਂ ਕੋਈ ਸੈਕਟਰੀ ਪੱਧਰ ਦਾ ਕਿਸੇ ਹੋਰ ਯੂਟੀ ਦਾ ਜੇ ਕੋਈ ਆਪਸ ਦੇ ਵਿੱਚ ਮਿਲਦਾ ਹੈ, ਤੇ ਉਸ ਮੀਟਿੰਗ ਦਾ ਇਹ ਨਹੀਂ ਹੈ ਕਿ ਕੋਈ ਇਹ ਕਹਿ ਸਕਦਾ ਕਿ ਮੈਂ ਨਿੱਜੀ ਕਪੈਸਿਟੀ 'ਚ ਗਿਆ ਸੀ ਜਾ ਕੇ, ਜਾਂ ਤਾਂ ਉਹ ਐਲਾਨੀਆ ਕਹੇਗਾ। ਬਿਲਕੁਲ ਨਹੀਂ ਕਹਿ ਸਕਦਾ। ਜੇ ਉਹ ਸਰਕਾਰੀ ਕਪੈਸਿਟੀ ਦੇ ਵਿੱਚ ਗਿਆ ਜ਼ਰੂਰ, ਤੇ ਕੀ ਗੱਲ ਹੈ ਚੀਫ ਮਿਨਿਸਟਰ ਨੂੰ ਉਹਨੇ ਨੋਟ ਹੀ ਨਹੀਂ ਕਰਾਇਆ। ਚੀਫ ਮਿਨਿਸਟਰ ਦਾ ਇੱਕ ਦਫ਼ਤਰ ਹੁੰਦਾ ਸੀਐਮਓ, ਚੀਫ ਮਿਨਿਸਟਰ ਆਫਿਸ ਬੋਲਦੇ ਨੇ। ਉਹ ਚੱਤੋ ਪੈਰ ਐ ਕਹਿ ਲੋ ਕਿ ਪੰਜਾਬ ਸੁੱਤੇ ਤੋਂ ਵੀ ਜਾਗਦਾ ਰਹਿੰਦਾ। ਜਾਗਦੇ ਤੋਂ ਭਾਵ ਕੀ ਇਹ ਚੱਲਦਾ ਰਹਿੰਦਾ, ਸਾਰੇ ਫਾਈਲਾਂ ਜਿਹੜੀਆਂ ਘੁੰਮ ਘੁਮਾ ਕੇ ਉੱਥੋਂ ਲੰਘਦੀਆਂ ਰਹਿੰਦੀਆਂ ਨੇ। ਤੇ ਇਹ ਕੀ ਹੋ ਗਿਆ ਬਈ, ਸਾਡੇ ਚੀਫ ਮਿਨਿਸਟਰ ਨੂੰ ਇਹਨਾਂ ਚੀਜ਼ਾਂ ਤੇ ਜੇ ਪਤਾ ਹੀ ਨਹੀਂ, ਤੇ ਇਤੋਂ ਹਾਸੋਹੀਣੀ ਸਥਿਤੀ ਨਹੀਂ ਹੈਗੀ ਫਿਰ ਉਰੇ। ਫਿਰ ਤਾਂ ਮਤਲਬ ਕਿ ਫੋਟੋ ਸ਼ੂਟ ਜਿਹਾ ਹੁੰਦਾ 5ਵੇਂ 7ਵੇਂ ਦਿਨ, ਕਦੇ ਇਹਨਾਂ ਦੇ ਘਰ ਦੇ ਪਾ ਦਿੰਦੇ ਪੋਸਟਾਂ, ਕਦੇ ਇਹ ਪਾ ਦਿੰਦੇ ਨੇ। ਤਾਂ ਗੱਲ ਇਹ ਆ ਕਿ ਫਿਰ ਤੁਸੀਂ ਪੰਜਾਬ ਨੂੰ ਚਲਾਉਣ ਲਈ ਥੋੜਾ ਜਿਹਾ ਹੋਰ ਸਿੱਖੋ, ਤਜਰਬਾ ਸਿੱਖੋ। ਇੱਕ ਪਾਸੇ ਰਾਜਪਾਲ ਇਹ ਤੁਹਾਨੂੰ ਝੂਠਿਆਂ ਕਰ ਰਿਹਾ ਕਿ ਅਸੀਂ ਤੇ ਬਈ 28 ਨਵੰਬਰ ਨੂੰ ਹੀ ਦੱਸ ਦਿੱਤਾ ਸੀਗਾ, ਕਿਹੜੀਆਂ ਗੱਲਾਂ ਪੈ ਜੇ ਕਰਦੇ। ਬਿਲਕੁਲ। ਤਾਂ ਇਸ ਤੋਂ ਬਾਅਦ ਹੁਣ ਅੱਜ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਮਾਨ ਸਾਹਿਬ ਨੂੰ, ਤੇ ਇਹਨਾਂ ਨੇ ਪੁਸ਼ਟੀ ਕਰ ਦਿੱਤੀ, ਹਾਂਜੀ ਅਸੀਂ ਪੈਨਲ ਭੇਜ ਦਿੱਤਾ ਹੈ। ਅਗੇ ਸਾਡੀ ਰਾਜਪਾਲ ਕਿਤੇ ਹੋ ਜਾਂਦੀ ਹੈ, ਉਹਦਾ ਆਪਣੀ ਚੰਗੀ ਬਣਦੀ ਹੈ, ਚੰਗੀ ਬਣਦੀ ਹੈ ਤੇ ਚੰਗੀ ਗੱਲ ਆ, ਪਰ ਵਿੱਚੋਂ ਪਤਾ ਨਹੀਂ ਕਿਉਂ ਤੁਹਾਡੀ ਇਹ ਬਣਦੀ ਜਿਹੜੀ ਆ ਵਿਗੜ ਜਾਂਦੀ ਹੈ। ਫਿਰ ਕਹਿਣ ਲੱਗ ਜਾਂਦੇ ਜੇ ਵਿਗੜ ਗਈ ਹੈ ਥੋੜੇ ਦਿਨਾਂ ਤੋਂ। ਤਾਂ ਬਈ ਗੱਲ ਇਹ ਆ ਕਿ ਅਸਲ ਦੇ ਵਿੱਚ ਉਹਨਾਂ ਨੇ ਪੈਨਲ ਮੰਗਣਾ ਹੀ ਸੀਗਾ, ਕਿਉਂਕਿ ਇਹ ਸਾਰਾ ਕੁਝ ਹੈ ਨਾ ਜਿਹੜਾ, ਉਹ ਇੱਕੋ ਵਾਰੀ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਦੇ ਵਿੱਚ ਫਾਈਨੈਂਸ ਸੈਕਟਰੀ ਹੋਵੇ, ਨਗਰ ਨਿਗਮ ਕਮਿਸ਼ਨਰ ਹੋਵੇ, ਐਸਐਸਪੀ ਹੋਵੇ, ਸਿਟਕੋ ਦਾ ਮੈਨੇਜਿੰਗ ਡਾਇਰੈਕਟਰ ਹੋਵੇ, ਸਪੈਸ਼ਲ ਸੈਕਟਰੀ ਔਨ ਫਾਈਨੈਂਸ ਹੋਵੇ, ਡਾਇਰੈਕਟਰ ਹੈਲਥ ਹੋਵੇ, ਇਹ ਸਾਰੇ ਜਾਂਦੇ ਨੇ ਪੰਜਾਬ ਦੇ ਕੋਟੇ ਚੋਂ।
ਹੂੰ ਇਹਨਾਂ ਨੇ ਕੁਝ ਮਹੀਨੇ ਪਹਿਲਾਂ ਸਿਟਕੋ ਵਾਲੇ ਨੂੰ ਕਿਹਾ ਸੀਗਾ ਕਿ ਖਿਸਕੋ, ਇੱਕ ਖਿਸਕਾਤਾ। ਹੁਣ ਏਡੀ ਜਲਦੀ ਐਸਐਸਪੀ ਨਹੀਂ ਖਿਸਕਾਉਂਦੇ, ਟਾਈਮ ਪਾਉਣਗੇ। ਜੀ ਹਰਿਆਣੇ ਕਾਡਰ ਕੋਲ ਕੀ ਹੁੰਦਾ? ਹੋਮ ਸੈਕਟਰੀ, ਹੂੰ ਡਿਪਟੀ ਕਮਿਸ਼ਨਰ, ਤੇ ਯੂਟੀ ਕਾਡਰ ਚ ਆ ਜਾਂਦੇ ਐਡਵਾਈਜ਼ਰ, ਚੇਅਰਮੈਨ ਹਾਊਸਿੰਗ ਬੋਰਡ, ਸੈਕਟਰੀ ਹੈਲਥ, ਸੈਕਟਰੀ ਪਰਸੋਨਲ। ਹੂੰ ਤੋਂ ਇਸ ਤਰ੍ਹਾਂ ਇਹ ਕਾਡਰ ਜਿਹੜੇ ਵੰਡੇ ਹੋਏ ਨੇ। ਹੂੰ ਸਾਨੂੰ ਆਲਰੇਡੀ ਸਿਟਕੋ ਚੋਂ ਅਗਲਿਆਂ ਨੇ ਖਿਸਕੋ ਕਰ ਦਿੱਤਾ ਹੈ। ਬਿਲਕੁਲ ਸਹੀ। ਐਸਐਸਪੀ ਇੱਕ ਵਾਰੀ ਲੱਗੇਗਾ, ਪਰ ਹੌਲੀ ਹੌਲੀ ਜਿਹੜੀਆਂ ਮੈਂ ਤੁਹਾਨੂੰ ਪੋਸਟਾਂ ਗਿਣਾਈਆਂ ਨੇ, ਨੋਟ ਕਰ ਲਿਓ। ਫਾਈਨੈਂਸ ਸੈਕਟਰੀ, ਨਗਰ ਨਿਗਮ ਕਮਿਸ਼ਨਰ, ਐਸਐਸਪੀ, ਸਿਟਕੋ ਇਹਨੂੰ ਮਾਈਨਸ ਕਰ ਦਿਓ ਵਿੱਚੋਂ, ਜੀ ਜੀ ਰਾਈਟ ਆਫ ਕਰ ਦਿਓ ਇਹਨੂੰ, ਹੂੰ ਸੁੱਟ ਦਿਓ ਹੁਣ ਵੱਡੇ ਖਾਤੇ 'ਚ। ਸਪੈਸ਼ਲ ਸੈਕਟਰੀ ਔਨ ਫਾਈਨੈਂਸ, ਡਾਇਰੈਕਟਰ ਹੈਲਥ, ਇਹ ਸਾਰੀਆਂ ਪੰਜਾਬ ਕਾਡਰ ਦੀਆਂ ਨੇ। ਤੁਸੀਂ ਦੇਖਿਆ ਹੁਣ ਹਰਿਆਣੇ ਕੋਲ ਸਿਰਫ 2 ਨੇ, ਜੀ ਸਾਡੇ ਕੋਲ ਕਿੰਨੀਆਂ ਹੋ ਗਈਆਂ? 1 2 3 4 5 6, ਜੀ ਅੱਧੀ ਦਰਜਨ। ਅੱਧੀ ਦਰਜਨ ਚੋਂ 1 ਮਾਈਨਸ ਕਰ ਦਿਓ, 5 ਅਜੇ ਵੀ ਨੇ। ਹੂੰ ਤਾਂ ਉਹ ਏਡੀ ਜਲਦੀ ਖਤਮ ਨਹੀਂ ਹੁੰਦੀਆਂ, ਇੱਕ ਇੱਕ ਕਰਕੇ ਹੋਣਗੀਆਂ ਉਹਦੇ। ਜੀ ਤਾਂ ਇਸ ਕਰਕੇ ਮਾਨ ਸਾਹਿਬ ਨੂੰ ਪੂਰੇ ਧਿਆਨ ਦੇ ਨਾਲ, ਹੂੰ ਚੌਕਸੀ ਦੇ ਨਾਲ ਪੰਜਾਬ ਦੇ ਹੱਕਾਂ ਦਾ ਔਰ ਵਡੇਰੇ ਹੱਕਾਂ ਦਾ ਪਹਿਰੇਦਾਰ ਬਣਨ ਦੀ ਜ਼ਰੂਰਤ ਆ। ਐਵੇਂ ਡੁੰਨਾ ਵੱਟਾ ਬਣ ਕੇ ਜੇ ਤੁਰੇ ਫਿਰਨਗੇ ਤਾਂ ਬਹੁਤੀ ਦੇਰ ਉਹ ਨੁਕਸਾਨ ਲੋਕਾਂ ਦਾ ਜਾਂ ਪੰਜਾਬ ਦਾ ਨਹੀਂ ਹੋਣਾ, ਫਿਰ ਇਹਨਾਂ ਦਾ ਆਪਣਾ ਸਿਆਸੀ ਤੌਰ ਤੇ ਪਰਸਨਲ ਨੁਕਸਾਨ ਹੋਣਾ ਸਟਾਰਟ ਹੋ ਜਾਏਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਉਸ ਯੂਨੀਅਨ ਦੀ ਜਿਹਨੇ ਆਪਣੇ ਮਹਿਕਮੇ ਦੇ ਵਿੱਚ ਡਰਾਈਵਰਾਂ ਨੂੰ ਜੁਆਇਨ ਨਹੀਂ ਕਰਨ ਦਿੱਤਾ ਜੀ। ਹਾਂਜੀ ਦੇਖੋ, ਇਹ ਜਿਹੜਾ ਮਹਿਕਮਾ ਆ ਤੁਹਾਨੂੰ ਪਤਾ ਹੀ ਹੈ, ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਇੱਕ ਹੈਗੀ ਆ। ਜੀ ਤਾਂ ਉਹਦੇ 'ਚ ਇਹ ਆਊਟਸੋਰਸਿੰਗ ਦੇ ਜ਼ਰੀਏ 28 ਡਰਾਈਵਰਾਂ ਨੂੰ ਰੱਖ ਰਹੇ ਸੀਗੇ, ਤਾਂ ਉਹਨਾਂ ਨੇ ਆਪ ਹੀ ਵਿਰੋਧ ਕਰਕੇ ਇਹ ਡਰਾਈਵਰ ਜਿਹੜੇ ਆ ਉਹ ਜੁਆਇਨ ਨਹੀਂ ਹੋਣ ਦਿੱਤੇ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਆਪਣੇ ਇਹਨਾਂ ਦੇ ਜਿਹੜੇ ਵਰਕਰ ਕੰਮ ਕਰਦੇ ਨੇ ਉਹ ਨਾਖੁਸ਼ ਨੇ। ਹਾਲਾਂਕਿ ਦੇਖੋ, ਇਹਨਾਂ ਨੇ ਬੜੀਆਂ ਗੱਲਾਂ ਕਹੀਆਂ ਸੀਗੀਆਂ ਜਦੋਂ ਇਹ ਸੱਤਾ ਦੇ ਵਿੱਚ ਆਏ ਸੀਗੇ, ਔਰ ਜਦੋਂ ਸੱਤਾ ਚੋਂ ਬਾਹਰ ਸੀਗੇ ਉਦੋਂ ਇਹਨਾਂ ਨੇ ਗੱਲਾਂ ਕਹੀਆਂ ਸੀਗੀਆਂ ਕਿ ਅਸੀਂ ਜੋ ਵੀ ਭਰਤੀ ਕਰਾਂਗੇ, ਜੀ ਪੱਕੀ ਕਰਾਂਗੇ, ਫਲਾਂ ਕਰਾਂਗੇ, ਟਮਕਾਂ ਕਰਾਂਗੇ। ਔਰ ਖਾਸ ਤੌਰ ਤੇ ਟਰਾਂਸਪੋਰਟ ਮਿਨਿਸਟਰ ਨੇ ਤੇ ਬਾਅਦ ਦੇ ਵਿੱਚ ਵੀ ਕਿਹਾ ਕਿ ਅਸੀਂ ਕੱਚੀ ਭਰਤੀ ਕੋਈ ਕਰਨੀ ਨਹੀਂ ਹੈ। ਜੀ ਹੁਣ ਇਹ ਆਊਟਸੋਰਸ ਦੇ ਜ਼ਰੀਏ ਰੱਖ ਰਹੇ ਸੀ, ਆਊਟਸੋਰਸਿੰਗ ਕਰ ਰਹੇ ਸੀਗੇ। ਤਾਂ ਜੀ ਉਧਰ ਉਹ ਜਿਹੜੇ ਦੂਸਰੇ ਆ ਉਹ ਕਹਿੰਦੇ ਆ ਕਿ ਸਾਡੇ ਨਾਲ ਇਹ ਬਿਲਕੁਲ ਧਰੋ ਆ, ਕਿਉਂਕਿ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਔਰ ਦੂਜੀ ਗੱਲ ਆ ਕਿ ਜਿਨ੍ਹਾਂ ਨੂੰ ਇਹ ਦੇ ਰਹੇ ਨੇ, ਨੌਕਰੀ ਦੇ ਰਹੇ ਨੇ ਆਊਟਸੋਰਸਿੰਗ ਦੇ ਜ਼ਰੀਏ, ਕਿ ਉਹ ਡਰਾਈਵਰਾਂ ਕੋਲ ਨਾ ਕੋਈ ਤਜਰਬਾ ਹੈ, ਨਾ ਕੋਈ ਇੰਨੀ ਜ਼ਿਆਦਾ ਸਕਿੱਲ ਹੈ। ਬਈ ਇਹ ਤਾਂ ਲੋਕਾਂ ਨੂੰ ਖਤਰੇ 'ਚ ਪਾਉਣ ਵਾਲੀ ਗੱਲ ਆ। ਜੀ ਤਾਂ ਖੈਰ ਕੱਢੋ ਹਰਾ ਪਿੰਨ, ਬਈ ਹੁਣ ਤਾਰੇ ਪਿੰਨ ਦੀ ਲੋੜ ਪੈ ਗਈ ਆ। ਇਹ ਕੱਚੀਆਂ ਨੌਕਰੀਆਂ ਆਊਟਸੋਰਸਿੰਗ ਦੇ ਜ਼ਰੀਏ, ਔਰ ਉਹ ਵੀ ਭਰਤੀਆਂ ਜਿਹੜੀਆਂ ਉਹ ਨਹੀਂ ਹੋ ਪਾ ਰਹੀਆਂ। ਇਹਦਾ ਇੱਕ ਨੁਕਸਾਨ ਹੋਰ ਹੋ ਰਿਹਾ ਹੈ। ਨੁਕਸਾਨ ਇਹ ਹੋ ਰਿਹਾ ਕਿ ਬਹੁਤ ਸਾਰੀਆਂ ਬੱਸਾਂ ਇਹਨਾਂ ਦੇ ਬੇੜੇ 'ਚ ਨਵੀਆਂ ਵੀ ਖਲੋਤੀਆਂ ਨੇ, ਜੀ ਜਿਨ੍ਹਾਂ ਦੇ ਕੋਲ ਡਰਾਈਵਰ ਹੀ ਨਹੀਂ ਹੈ। ਇਹ ਪੱਕੇ ਡਰਾਈਵਰ ਰੱਖਦੇ ਨਹੀਂ ਤੇ ਕੱਚਿਆਂ ਨੂੰ ਦੂਜੇ ਰੱਖਣ ਨਹੀਂ ਦਿੰਦੇ, ਕਹਿੰਦੇ ਕਿ ਉਹਨਾਂ ਨਾਲੋਂ ਅਸੀਂ ਮਾੜੇ ਆ। ਸੋ ਇਸ ਕਰਕੇ ਇਹ ਪੇਚ ਫਸਿਆ ਹੋਇਆ, ਤਾਂ ਇਸ ਪੇਚ ਨੂੰ ਵੀ ਕੱਢਣ ਦੀ ਜ਼ਰੂਰਤ ਆ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਤੁਹਾਡੇ ਕੋਲ ਕੱਚੇ ਆ, ਤਜਰਬੇ ਦੇ ਆਧਾਰ ਤੇ ਪਹਿਲਾਂ ਉਹਨਾਂ ਨੂੰ ਰੈਗੂਲਰ ਕਰ ਲਓ ਤਾਂ ਬਿਹਤਰ ਆ। ਤੇ ਜਾਂ ਤੁਸੀਂ ਉਦੋਂ ਆਂਦੇ ਹੀ ਨਾ, ਉਦੋਂ ਕਹਿੰਦੇ ਕਿ ਬਈ ਕੱਚ ਪੱਕ ਹੀ ਆ ਸਾਡਾ ਕੰਮ, ਵੋਟ ਪਾਉਣੀ ਆ ਤਾਂ ਪਾ ਲਿਓ, ਨਹੀਂ ਤਾਂ ਫਿਰ ਕੱਚ ਤੇ ਪੱਕ ਦੋਨੇ ਹੀ ਤੁਰੇ ਜਾਣਗੇ। ਜਿੰਨੇ ਕੋ ਪੱਕ ਹੁੰਦੇ ਹੋਏ ਪੱਕ ਕਰ ਲਾਂਗੇ, ਜਿੰਨੇ ਕੋ ਕੱਚ ਤੁਰੇ ਗਏ ਤੇ ਕੱਚ ਕਰ ਲਾਂਗੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਜਾਂਦੇ ਜਾਂਦੇ ਗੱਲ ਕਰੀਏ ਭਾਰਤ ਦੇ ਵਿੱਚ ਕਣਕ ਦੇ ਸਟਾਕ ਦੀ। ਕਹਿੰਦੇ ਕਈ ਸਾਲਾਂ ਬਾਅਦ ਡਿੱਗਿਆ ਕਣਕ ਦਾ ਸਟਾਕ ਭਾਰਤ ਦੇ ਵਿੱਚ। ਹਾਂਜੀ ਦੇਖੋ, ਕਣਕ ਦਾ ਸਟਾਕ ਡਿੱਗ ਪਿਆ। ਇਹ ਜੇ ਦੇਖੀਏ ਤਾਂ 5-6 ਸਾਲਾਂ ਦਾ ਲੋਐਸਟ ਹੈ। 5-6 ਸਾਲਾਂ ਦਾ ਇਹ ਹੇਠਲੇ ਪੱਧਰ ਤੇ ਆ ਗਿਆ। ਤਾਂ ਇਹ ਇਸ ਵੇਲੇ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਸਰਕਾਰ ਦੇ ਕੋਲ 190 ਲੱਖ ਟਨ ਕਣਕ ਦਾ ਸਟਾਕ ਹੈ। ਇਹ 1 ਸਾਲ ਪਹਿਲਾਂ ਸਟਾਕ ਦੀ ਤੁਲਨਾ ਦੇ ਵਿੱਚ, ਯਾਨੀ ਜੇ ਤੁਸੀਂ ਦੇਖੋਗੇ ਸਾਲ ਪਹਿਲਾਂ ਕੀ ਹਾਲਾਤ ਸੀ, ਤਾਂ 49.8% ਘਟਿਆ। ਜੀ ਜੀ ਅੱਧਾ ਰਹਿ ਗਿਆ ਜਾਨੀ, ਕਿਉਂਕਿ 50% ਉੱਡ ਗਿਆ ਤਾਂ ਅੱਧਾ ਰਹਿ ਗਿਆ ਨਾ ਆਪਣੇ ਆਪ ਹੀ। ਤੋ ਇਹ ਤੁਸੀਂ ਹਿਸਾਬ ਲਾ ਲਓ ਕਿ 1 ਦਸੰਬਰ 2021 ਦੇ ਵਿੱਚ ਸਰਕਾਰੀ ਗੋਦਾਮਾਂ 'ਚ 378.5 ਲੱਖ ਟਨ ਕਣਕ ਸੀ। ਪਰ ਮੌਜੂਦਾ ਯਾਨੀ 1 ਦਸੰਬਰ ਨੂੰ ਫਿਰ
ਉਹ ਜਿਹੜਾ ਸਟਾਕ ਆ ਉਹ ਹੁਣ 2016 ਤੋਂ ਬਾਅਦ ਸਭ ਤੋਂ ਘੱਟ ਜਿਹੜਾ ਹੈ ਉਹ ਇਹ ਤਕਰੀਬਨ ਜਿਵੇਂ ਆਪਾਂ ਗੱਲ ਕੀਤੀ ਹੈ ਕਿ 190 ਲੱਖ ਟਨ ਦੇ ਕਰੀਬ ਰਹਿ ਗਿਆ ਹੈ। ਬਹੁਤ ਘੱਟ ਹੈ। ਕਿਸੇ ਸਮੇਂ ਤੇ ਇਹਨੂੰ ਜੇ ਤੁਸੀਂ ਦੇਖੋਗੇ ਤਾਂ 350 350 400 ਇੱਥੋਂ ਤੱਕ ਵੀ ਗਿਆ ਹੋਇਆ ਹੈ, ਤਾਂ ਬਹੁਤ ਥੱਲੇ ਨੂੰ ਚਲੇ ਗਿਆ। ਹੁਣ ਦੂਜੀ ਗੱਲ ਇਹ ਹੈ ਕਿ ਸਾਡਾ ਇਨਫਲੇਸ਼ਨ ਵੈਸੇ ਸਾਡੇ ਲਈ ਚਲੋ ਚੰਗੀ ਗੱਲ ਹੈ, ਰਾਹਤ ਵਾਲੀ ਗੱਲ ਹੈ। ਜਿੱਥੇ ਦੁਨੀਆ ਭਰ ਚ ਮਹਿੰਗਾਈ ਵੱਧ ਰਹੀ ਹੈ, ਸਾਡੀ ਮਹਿੰਗਾਈ ਇਸ ਵੇਲੇ ਮਹਿੰਗਾਈ ਦਰ ਜਿਹੜੀ ਹੈ ਉਹ ਘਟ ਰਹੀ ਹੈ। 21 ਮਹੀਨਿਆਂ ਦੇ ਮਤਲਬ ਕਿ ਹੇਠਲੇ ਪੱਧਰ ਤੇ ਆ ਗਈ ਆ, ਵਿੱਚੋਂ ਬਹੁਤ ਔਖਾ ਹੋ ਗਿਆ ਸੀ, ਇੱਥੇ ਵੀ ਇਨਫਲੇਸ਼ਨ ਸਾਡਾ ਥੱਲੇ ਆਇਆ। ਪਰ ਗੱਲ ਇਹ ਆ ਕਿ ਅਨਾਜ ਜਿਹੜੀ ਚਿੰਤਾ ਵਾਲੀ ਗੱਲ ਆ, ਅਨਾਜ ਸਾਡਾ ਹਾਲੇ ਵੀ 18% ਮਹਿੰਗਾ ਆ ਜੀ। ਤਾਂ ਜਿਸ ਮੁਲਕ ਦੇ ਵਿੱਚ 80 ਕਰੋੜ ਪੀਡੀਐਸ ਰਾਹੀਂ ਅਨਾਜ ਲੈਂਦੇ ਹੋ ਨਾ, ਤਾਂ ਉੱਥੇ ਅਨਾਜ ਦੀਆਂ ਕੀਮਤਾਂ ਇਸ ਤਰ੍ਹਾਂ ਵੱਧ ਰਹੀਆਂ ਨੇ। ਇਹ ਬੜੀ ਵੱਡੀ ਗੱਲ ਹੈ। ਹਾਲਾਂਕਿ ਇੱਥੇ ਇੰਡੀਆ 'ਚ ਇਹੀ ਤੇ ਚੱਕਰ ਹੈ ਨਾ, ਸਰਕਾਰ ਚਲਾਉਣੀ ਬਹੁਤ ਔਖੀ ਹੈ ਕਿ ਤੁਹਾਨੂੰ ਕਿਸਾਨ ਵੀ ਬਚਾਉਣਾ ਪੈਂਦਾ ਤੇ ਤੁਹਾਨੂੰ ਗਾਹਕ ਵੀ ਬਚਾਉਣਾ ਪੈਂਦਾ ਹੈ। ਇਹ ਤਵਾਜ਼ਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਖੈਰ ਹੁਣ ਇਹ ਮਸਲਾ ਜਿਹੜਾ ਉਹ ਇਦਾਂ ਆ ਕਿ ਦੇਖੋ ਇੱਥੇ ਕਲਾਈਮੇਟ ਚੇਂਜ ਦੀ ਬਹੁਤ ਮਾਰ ਪੈ ਰਹੀ ਆ। ਅੱਜ 16 ਚੜ ਗਈ ਤਕਰੀਬਨ, ਲਾ ਲਓ ਕਿ ਹੋਰ ਘੰਟੇ 2 ਘੰਟਿਆਂ ਨੂੰ 16 ਚੜ ਜਾਣੀ ਆ। 16 ਦਸੰਬਰ ਹੋ ਗਈ ਆ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਦੁਪਹਿਰੇ ਧੁੱਪੇ ਬੈਠ ਨਹੀਂ ਹੁੰਦਾ ਜੀ। ਤੇ ਕਿੱਥੇ ਦਸੰਬਰ ਚ ਲੋਕ ਕਹਿੰਦੇ ਸਨ ਜੇ ਸੂਰਜ ਕਿਤੇ ਲਵੇ ਹੋਵੇ ਨਾ ਤੇ ਚੱਕ ਮਾਰ ਕੇ ਖਾ ਜਾਈਏ। ਤੋ ਇਸ ਕਰਕੇ ਬਈ ਗੱਲ ਇਹ ਹੈ ਕਿ ਜੇ ਐਤਕੀ ਵੀ ਨੁਕਸਾਨ ਹੋ ਗਿਆ, ਖਾਸ ਤੌਰ ਤੇ ਨਾਰਥ ਇੰਡੀਆ ਚ, ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਰਾਜਸਥਾਨ, ਇਹਨਾਂ ਇਲਾਕਿਆਂ ਚ ਜਿੱਥੇ ਜ਼ਿਆਦਾ ਜਾਂ ਘੱਟ ਥੋੜਾ ਬਹੁਤਾ ਅਨਾਜ ਹੁੰਦਾ ਹੈ, ਤਾਂ ਬਹੁਤ ਵੱਡੀ ਸਮੱਸਿਆ ਆ ਜਾਏਗੀ ਇੰਡੀਆ ਵਾਸਤੇ। ਕੁਛ ਇਹਨਾਂ ਦੀਆਂ ਪਾਲਿਸੀਆਂ ਵੀ ਜ਼ਿੰਮੇਵਾਰ ਨੇ। ਉਦੋਂ ਪਾਰਟੀਆਂ ਚ ਪਹਿਲਾਂ ਇਹਨਾਂ ਨੇ ਐਕਸਪੋਰਟ ਖੋਲਿਆ, ਫਿਰ ਐਕਸਪੋਰਟ ਬੈਨ ਕਰ ਦਿੱਤਾ ਵਗੈਰਾ ਵਗੈਰਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਘਾਟੇ ਬੰਦੀਆਂ ਹੀ ਗੁਜ਼ਰੀਆਂ ਨੇ। ਤਾਂ ਖੈਰ ਜਿਹੜੇ ਲੋਕ ਤਰਕ ਦਿੰਦੇ ਸਨ ਕਿ ਸਾਡੇ ਕੋਲ ਸਟਾਕ ਇੰਨਾ ਜੀ, ਅਸੀਂ ਕੀ ਕਰੀਏ, ਅਸੀਂ ਐਮਐਸਪੀ ਤੇ ਕੀ ਖਰੀਦੀਏ, ਉਹ ਹੁਣ ਕੀ ਕਹਿਣਗੇ? ਬੋਲੋ, ਕੁਛ ਤੇ ਬੋਲੋ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਾਂਗੇ। ਲਤੀਫਪੁਰਾ ਜਿਸ ਬਾਬਤ ਅਸੀਂ ਇੱਕ ਰਿਪੋਰਟ ਵੀ ਪਾਈ ਸੀ ਪੰਜਾਬੀ ਰੇਡੀਓ USA ਤੇ, ਲਤੀਫਪੁਰਾ ਮਾਮਲੇ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇਗੀ ਸਰਕਾਰ, ਇਹ ਦਾਅਵਾ ਕੀਤਾ ਸ਼ੀਤਲ ਅੰਗਰਾਲ ਨੇ ਤੇ ਰਮਨ ਅਰੋੜਾ, ਜਿਹੜੇ ਕਿ ਵਿਧਾਇਕ ਨੇ ਜਲੰਧਰ ਤੋਂ, ਇੱਕ ਪੱਛਮੀ ਤੋਂ ਆ, ਇੱਕ ਕੇਂਦਰੀ ਤੋਂ ਆ। ਮਾਲਵਿੰਦਰ ਸਿੰਘ ਕੰਗ ਨੇ ਇੰਪਰੂਵਮੈਂਟ ਟਰੱਸਟ ਦੇ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜੇ ਨੇ ਇਹ ਦਾਅਵਾ ਕੀਤਾ। ਪਰ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਹੁਣ ਕਿਸ ਮੂੰਹ ਨਾਲ ਤੁਸੀਂ ਲੋਕਾਂ ਦੇ ਮੱਥੇ ਲੱਗ ਰਹੇ ਹੋ? ਜਵਾਕ ਲੋਕਾਂ ਦੇ ਰਾਤ ਨੂੰ ਠੰਡ ਦੇ ਵਿੱਚ ਠਾਰ ਕੇ, ਸਮਾਨ ਘਰਾਂ ਚੋਂ ਬਾਹਰ ਸਿੱਟ ਕੇ ਗੜ੍ਹੀਆਂ ਦੇ ਵਿੱਚ ਲੋਕਾਂ ਨੇ ਖੁੱਲ੍ਹੇ ਆਸਮਾਨ ਦੇ ਵਿੱਚ ਰੱਖਿਆ। ਉਹ ਤਾਂ ਚਲੋ ਬਹੁਤ, ਉਸ ਤੋਂ ਬਾਅਦ ਜਥੇਬੰਦੀਆਂ ਕਈ ਪੰਜਾਬ ਦੇ ਵਿੱਚ ਵੈਸੇ ਕੰਮ ਕਰਦੇ ਨੇ, ਜਥੇਬੰਦੀਆਂ ਖਾਲਸਾ ਏਡ, ਖਾਲਸਾ ਵਹੀਰ ਵਾਲੇ ਨੌਜਵਾਨ ਉੱਥੇ ਪਹੁੰਚੇ ਤਾਂ ਚਲੋ ਉਹਨਾਂ ਦੇ ਸਿਰਾਂ ਉੱਤੇ ਟੈਂਟ ਲੱਗੇ। ਪਰ ਦੇਖੋ ਹੁਣ ਵੀ ਤਾਂ ਸਰਕਾਰ ਮੁੜ ਵਸੇਬੇ ਦਾ ਪ੍ਰਬੰਧ ਕਰ ਹੀ ਰਹੀ ਹੈ ਨਾ। ਤੇ ਇਹੀ ਸਵਾਲ ਅਸੀਂ ਪਹਿਲਾਂ ਚੁੱਕਿਆ ਸੀਗਾ ਕਿ ਚਲੋ ਜੇ ਤੁਹਾਨੂੰ ਇੰਨਾ ਹੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਸੀਂ ਪਾਲਣਾ ਕਰਨੀ ਹੋਈ ਆ, ਪਰ ਤੁਸੀਂ ਉਹਨਾਂ ਨੂੰ ਕੋਈ ਬਦਲ ਤਿਆਰ ਕਰਕੇ ਦਿਓ। ਜਦੋਂ ਮੁੰਬਈ ਦੇ ਵਿੱਚ ਇੱਕ ਬਹੁਤ ਮਹਿੰਗੀ ਜਗ੍ਹਾ ਤੋਂ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਉਠਾਇਆ ਗਿਆ, ਤਾਂ ਉੱਥੇ ਧਰਾਵੀ ਇੱਕ ਜਿਹੜਾ ਮੁੰਬਈ ਦੇ ਵਿੱਚ ਇਲਾਕਾ, ਬਹੁਤ ਮਹਿੰਗਾ ਇਲਾਕਾ, ਉੱਥੇ ਕਾਰਪੋਰੇਟ ਦੀ ਅੱਖ ਸੀਗੀ, ਵੱਡੀਆਂ ਬਿਲਡਿੰਗਾਂ ਉਸਾਰਨੀਆਂ ਸਨ, ਉੱਥੋਂ ਅਰਬਾਂ ਰੁਪਏ ਬਣਾਉਣਾ ਸੀ, ਪਰ ਉਹਨਾਂ ਨੂੰ ਬਦਲਵੇਂ ਪ੍ਰਬੰਧ ਕਰਕੇ ਦਿੱਤੇ ਗਏ। ਇੱਥੇ ਦੇਖੋ ਕਿੱਡੀ ਬੇਸ਼ਰਮੀ ਹੈ ਸਰਕਾਰ ਦੀ, ਪ੍ਰਸ਼ਾਸਨ ਦੀ। ਇੱਥੇ ਲੋਕਾਂ ਦੇ ਬੱਚੇ, ਉਹਨਾਂ ਦੇ ਭਾਂਡੇ ਟੀਂਡੇ ਬਰਤਨ ਜੋ ਵੀ ਬਿਸਤਰੇ ਸੀਗੇ, ਉਹਨਾਂ ਨੇ ਚੱਕ ਕੇ ਸੜਕਾਂ ਤੇ ਮਾਰੇ ਤੇ ਘਰ ਢਾਹ ਦਿੱਤੇ। ਮਾੜੀ ਗੱਲ ਹੈ। ਹੁਣ ਇਹ ਕਹਿੰਦੇ ਕਿ ਅਸੀਂ ਜੀ ਇਹਨਾਂ ਨੂੰ ਘਰ ਬਣਾ ਕੇ ਦਿਆਂਗੇ, ਅਸੀਂ ਉੱਚ ਸ਼੍ਰੇਣੀ ਦੇ ਪਲਾਟ ਬਣਾ ਕੇ ਦਿਆਂਗੇ, ਫਲੈਟ ਬਣਾ ਕੇ ਦਿਆਂਗੇ। ਤਾਂ ਹੁਣ ਇਹ ਬਹੁਤ ਮਾੜੀ ਗੱਲ ਆ, ਖਾਸ ਕਰਕੇ ਉਸ ਪੁਲਿਸ ਅਧਿਕਾਰੀ ਜਿਹਦਾ ਨਾਂ ਜਸਕਰਨ ਸਿੰਘ ਹੈ ਤੇ ਜਿਹੜਾ ਗਾਲਾਂ ਕੱਢ ਰਿਹਾ। ਇਹੋ ਜਿਹੇ ਬੇਹਿਆ ਬੰਦੇ ਨੂੰ, ਇਹੋ ਜਿਹੇ ਬਦਤਮੀਜ਼ੀ ਕਰਨ ਵਾਲੇ ਬੰਦੇ ਨੇ ਕੋਈ ਕਾਂਸਟੇਬਲ ਨਾ ਰੱਖੇ, ਤੇ ਉਹ ਕਾਫੀ ਉੱਚੀ ਪੋਸਟ ਤੇ ਹੈ। ਖੈਰ ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ। ਇੱਕ ਹੋਰ ਬੜੀ ਅਹਿਮ ਖਬਰ ਹੈ ਸਰਕਾਰੀ ਫੰਡਾਂ ਦੀ ਦੁਰਵਰਤੋਂ।
ਵਰਿੰਦਰ ਸਿੰਘ ਮਸਤ ਹੈ, ਜਿਹੜਾ ਕਿ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਦੇ ਵਿੱਚ ਨੁਮਾਇੰਦਾ ਹੈ। ਉਹ ਕਹਿੰਦਾ ਵੀ ਜਿਹੜਾ ਹੁਣ ਮੈਨੂੰ ਐਮਪੀ ਲੈਡ ਫੰਡ ਮਿਲਦਾ, ਮੈਂਬਰ ਆਫ ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ, ਜਿਹਨੂੰ ਅਸੀਂ ਐਮਪੀ ਲੈਡ ਫੰਡ ਕਹਿ ਦਿੰਦੇ ਹਾਂ, ਉਹ ਕਹਿੰਦਾ ਮੰਦਰਾਂ ਦੇ ਵਿੱਚ ਤੁਸੀਂ ਹੁਣ ਇਸ ਫੰਡ ਦੇ ਨਾਲ ਭਜਨ ਕੀਰਤਨ ਕਰਵਾਉਣ ਦੇ ਲਈ ਵਰਤੋ। ਇਹ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਸ਼ੁਰੂਆਤ ਕਰਦੇ ਹਾਂ ਲਤੀਫਪੁਰਾ ਤੋਂ। ਲਤੀਫਪੁਰਾ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤੋਂ ਬਾਅਦ ਬੇਘਰ ਹੋਏ ਪਰਿਵਾਰਾਂ ਦੇ ਮੁੜ ਵਸੇਬੇ ਤੇ ਉਹਨਾਂ ਨੂੰ ਜਲੰਧਰ ਦੇ ਵਿੱਚ ਉੱਚ ਸ਼੍ਰੇਣੀ ਦੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ। ਇਹਨਾਂ ਦੇ ਵਿੱਚ ਜਿਹੜੇ ਐਲਾਨ ਕਰਨ ਵਾਲੇ ਸੀਗੇ ਉਹਨਾਂ ਵਿੱਚ ਸ਼ੀਤਲ ਅੰਗਰਾਲ, ਜਿਹੜਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਹੈ, ਜਲੰਧਰ ਕੇਂਦਰੀ ਤੋਂ ਵਿਧਾਇਕ ਹੈ ਰਮਨ ਅਰੋੜਾ, ਆਪ ਪੰਜਾਬ ਦੇ ਮੁੱਖ ਬੁਲਾਰਾ ਮਾਲਵਿੰਦਰ ਸਿੰਘ ਕੰਗ, ਇੰਪਰੂਵਮੈਂਟ ਟਰੱਸਟ ਜਲੰਧਰ ਦਾ ਚੇਅਰਮੈਨ ਜਗਤਾਰ ਸਿੰਘ ਸੰਘੇੜਾ। ਇਹਨਾਂ ਨੇ ਇਹ ਐਲਾਨ ਕੀਤਾ ਕਿ ਹੁਣ ਅਸੀਂ ਮੁੜ ਵਸੇਬੇ ਦਾ ਪ੍ਰਬੰਧ ਕਰਾਂਗੇ ਤੇ ਉੱਚ ਸ਼੍ਰੇਣੀ ਦੇ ਮਕਾਨ ਬਣਾ ਕੇ ਦਿਆਂਗੇ। ਹਾਲਾਂਕਿ ਇਹਨਾਂ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਜਿਹੜਾ ਫੈਸਲਾ ਉਹ ਟਰੱਸਟ ਦੇ ਹੱਕ ਦੇ ਵਿੱਚ ਕੀਤਾ ਸੀਗਾ ਤੇ ਇਸ ਕਰਕੇ ਫਿਰ ਸਾਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ। ਤੁਸੀਂ ਉਹਨਾਂ ਨੂੰ ਇੱਕ ਵਾਰੀ ਪ੍ਰਬੰਧ ਕਰਕੇ ਦੇ ਦਿਓ ਸਰਕਾਰ ਦਾ, ਕਿਉਂਕਿ ਆਪਾਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਨਾ ਕਿ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹਦਾ ਕੋਈ ਬਸ਼ਿੰਦਾ ਭੁੱਖ ਦੇ ਨਾਲ, ਉਹਦਾ ਕੋਈ ਬਸ਼ਿੰਦਾ ਠੰਡ ਦੇ ਨਾਲ, ਗਰਮੀ ਦੇ ਨਾਲ ਨਾ ਮਰੇ। ਔਰ ਜਿੱਥੇ ਸਰਕਾਰ ਆਪ ਦੇਖੋ, ਸਰਕਾਰ ਜਾਮਣ ਆ ਸਾਡੀ, ਕੋਰਟ ਨੇ ਕਹਿਤਾ ਠੀਕ ਹੈ, ਕਾਨੂੰਨ ਨੇ ਕਹਿਤਾ ਠੀਕ ਹੈ, ਪਰ ਅਸੀਂ ਕਿਹਦੇ ਕੋਲੇ ਜਾਈਏ? ਅਸੀਂ ਤਾਂ ਉਹਦੇ ਕੋਲੇ ਜਾਵਾਂਗੇ ਨਾ ਜਿਹਨੂੰ ਅਸੀਂ ਚੁਣਿਆ। ਅਸੀਂ ਕਿਹਨੂੰ ਚੁਣਿਆ? ਅਸੀਂ ਸਰਕਾਰ ਨੂੰ ਚੁਣਿਆ। ਬੇਸ਼ੱਕ ਸਿਸਟਮ ਨੇ ਕਹਿਤਾ ਕਿ ਬਈ ਫਲਾਂ ਬੰਦੇ ਨੂੰ ਇਹ ਕਰ ਦਿਓ, ਫਲਾਂ ਬੰਦੇ ਨੂੰ ਇਹ ਕਰ ਦਿਓ, ਆਹ ਕਬਜ਼ਾ ਹਟਾ ਦਿਓ, ਠੀਕ ਹੈ। ਪਰ ਸਾਡੀ ਜਾਮਣ ਕੌਣ ਆ? ਸਾਡੀ ਜਾਮਣ ਆ ਸਰਕਾਰ। ਜਾਮਣ ਸ਼ਬਦ ਉੱਥੇ ਵਰਤਿਆ ਜਾਂਦਾ ਜਿਹੜਾ ਜ਼ਿੰਮੇਵਾਰ ਹੁੰਦਾ। ਅਸੀਂ ਕਿਹਨੂੰ ਕਹਿਣਾ ਸੀ? ਅਸੀਂ ਸਰਕਾਰ ਨੂੰ ਕਹਿਣਾ ਸੀ। ਤੇ ਜਿਹੜੇ ਹੁਣ ਤੁਸੀਂ ਬੜੀ ਬੇਸ਼ਰਮੀ ਦੇ ਨਾਲ ਜਦੋਂ ਲੋਕਾਂ ਨੇ ਦੁਨੀਆ ਭਰ ਤੋਂ ਲਾਹਨਤਾਂ ਪਾਈਆਂ ਕਿ ਯਾਰ ਇਹ ਕੋਈ ਤਰੀਕਾ ਨਹੀਂ ਹੈ। ਤੁਸੀਂ ਜਦੋਂ ਨਜਾਇਜ਼ ਕਬਜ਼ਾ ਹਟਾਉਣਾ, ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਹੀ ਕਰਨੀ ਹੈ ਤੁਸੀਂ, ਠੀਕ ਹੈ। ਪਰ ਘੱਟੋ ਘੱਟ ਇਹ ਤਾਂ ਸੋਚੋ ਨਾ ਕਿ ਜਿਹੜੇ ਬੰਦੇ ਦਾ ਅਸੀਂ ਘਰ ਢਾਹ ਰਹੇ ਹਾਂ, ਉਹ ਕਿੱਥੇ ਜਾਊਗਾ? ਉੱਥੇ ਜੇ ਟੂਟੀਆਂ ਦੇ ਕਨੈਕਸ਼ਨ ਮਿਲੇ ਨੇ, ਉਹ ਵੀ ਪ੍ਰਸ਼ਾਸਨ ਨੇ ਦਿੱਤੇ ਨੇ। ਉੱਥੇ ਜੇ ਸੜਕਾਂ ਬਣੀਆਂ ਨੇ, ਉਹ ਵੀ ਪ੍ਰਸ਼ਾਸਨ ਨੇ ਬਣਾਈਆਂ ਨੇ, ਸਰਕਾਰਾਂ ਨੇ ਬਣਾਈਆਂ ਨੇ। ਜੇ ਬਿਜਲੀ ਦੇ ਮੀਟਰ ਲੱਗੇ ਨੇ, ਤਾਂ ਵੀ ਉਹ ਉੱਥੇ ਲੱਗੇ ਨੇ। ਔਰ ਇਹ ਸਾਰੇ ਪਰਿਵਾਰ ਜਿਹੜੇ ਆ, ਇਹਨਾਂ ਦੇ ਵਿੱਚੋਂ ਬਹੁਤੇ ਪਰਿਵਾਰ ਆਜ਼ਾਦੀ ਦੀ ਜਿਹੜੀ ਅਖੌਤੀ ਆਜ਼ਾਦੀ ਆਈ ਸੀ, ਪੰਜਾਬ ਦੀ ਹਿੱਕ ਉੱਤੇ ਪੰਜਾਬ ਦੀ ਛਾਤੀ ਨੂੰ ਚੀਰਦੀ ਆਜ਼ਾਦੀ ਜਿਹੜੀ ਕਹਿੰਦੇ ਆਪਾਂ, ਉਹ ਉਦੋਂ ਇਹ ਉੱਧਰੋਂ ਇਹਨਾਂ ਪਰਿਵਾਰਾਂ ਦਾ ਉਜਾੜਾ ਹੋਇਆ ਸੀ, ਉੱਧਰ ਲਹਿੰਦੇ ਪੰਜਾਬ ਦੇ ਵਿੱਚੋਂ। ਤਾਂ ਉਹ ਉੱਥੋਂ ਤੇ ਇੱਕ ਵਾਰੀ ਫੇਰ ਸਾਡੀ ਸਰਕਾਰ ਨੇ, ਇਹਨਾਂ ਦੇ ਚੁਣੇ ਹੋਏ ਸਿਸਟਮ ਨੇ ਇਹਨਾਂ ਨੂੰ ਬੇਘਰ ਕਰ ਦਿੱਤਾ। ਬਹੁਤ ਮਾੜੀ ਗੱਲ ਆ ਸਰਕਾਰ ਵਾਸਤੇ। ਔਰ ਜਿਹੜੇ ਅੱਜ ਹੁਣ ਇਹ ਆਏ ਨੇ 4-5 ਜਾਣੇ, ਇਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀਗਾ ਤਾਂ ਜੋ ਪਰਿਵਾਰਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ, ਕਿਉਂਕਿ ਇਹਨਾਂ ਦਾ ਸਰਕਾਰਾਂ ਦਾ ਨੈਤਿਕ ਫਰਜ਼ ਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਨੈਤਿਕ ਫਰਜ਼ ਸਰਕਾਰਾਂ ਨੂੰ ਲੋਕ ਯਾਦ ਕਰਾਉਣ। ਕੁਛ ਆਪਣੇ ਆਪ ਦੇ ਵਿੱਚ ਵੀ ਮੋਰਾਲ ਹੋਣਾ ਚਾਹੀਦਾ। ਕੁਛ ਆਪਣੇ ਆਪ ਦੇ ਵਿੱਚ ਵੀ ਸਰਕਾਰ ਦੇ ਵਿੱਚ ਐਥਿਕਸ ਹੁੰਦੇ ਨੇ। ਸੋ ਖੈਰ, ਇਹ ਚੰਗਾ ਫੈਸਲਾ। ਬੇਸ਼ੱਕ ਦੇਰ ਆਏ ਦਰੁਸਤ ਆਏ ਕਹਿ ਸਕਦੇ ਆ। ਤੁਸੀਂ ਕਹੋਗੇ ਕਿ ਹੁਣ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਤੇ ਫਿਰ ਕਿਉਂ? ਪਰ ਇਹ ਸਾਡਾ ਸਵਾਲ ਇਹ ਹੈ ਕਿ ਹੁਣ ਕਿਉਂ? ਬਾਅਦ ਦੇ ਵਿੱਚ ਕਿਉਂ? ਪਹਿਲਾਂ ਕਿਉਂ ਨਹੀਂ? ਸੋ ਇੰਨਾ ਕੀ ਫ਼ਰਕ ਹੈ ਬਾਅਦ ਤੇ ਪਹਿਲਾਂ ਦਾ। ਖੈਰ, ਜਿਹੜੇ ਅਫਸਰਾਂ ਨੇ ਮਾੜਾ ਵਰਤਾਰਾ ਕੀਤਾ, ਉਹਨਾਂ ਦੇ ਨਾਲ ਵੀ ਜਿਹੜਾ ਉਹ ਸਖਤੀ ਦੇ ਨਾਲ ਪੇਸ਼ ਹੋਣਾ ਚਾਹੀਦਾ। ਉਹਨਾਂ ਨੂੰ ਸਿਖਾਉਣਾ ਚਾਹੀਦਾ ਪਹਿਲਾਂ ਤਾਂ ਕਿ ਭਾਈ ਲੋਕਾਂ ਦੇ ਨਾਲ ਡੀਲ ਕਿਵੇਂ ਕਰੀਦਾ। ਤੁਸੀਂ ਲੋਕਾਂ ਦੇ ਉੱਤੇ ਲੱਗੇ ਕੋਈ ਤਾਨਾਸ਼ਾਹ ਨਹੀਂ ਹੋ। ਤੁਸੀਂ ਲੋਕਾਂ ਦੇ ਉੱਤੇ ਥੋਪੇ ਗਏ ਕੋਈ ਰੱਬ ਨਹੀਂ ਹੋ ਕਿ ਤੁਸੀਂ ਜਿਹਨੂੰ ਜੋ ਮਰਜ਼ੀ ਕਹਿ ਦੋਗੇ। ਲੋਕ ਤੁਹਾਨੂੰ ਤਨਖਾਹ ਦਿੰਦੇ ਆ। ਲੋਕਾਂ ਦੇ ਦਿੱਤੇ ਟੈਕਸ ਪੈਸੇ ਨਾਲ ਤੁਹਾਨੂੰ ਮਹੀਨੇ ਦੀ ਉਜਰਤ ਮਿਲਦੀ ਹੈ। ਸੋ ਤੁਸੀਂ ਲੋਕਾਂ ਦੇ ਸੇਵਕ ਹੈ ਇੱਕ ਤਰੀਕੇ ਨਾਲ। ਉਹ ਗੱਲ ਵੱਖਰੀ ਹੈ ਕਿ ਲੋਕ ਵਿਚਾਰੇ ਭੋਲੇ-ਭਾਲੇ ਨੇ। ਖੈਰ, ਭਾਵੇਂ ਕੋਈ ਪੁਲਿਸ ਵਾਲਾ, ਭਾਵੇਂ ਕੋਈ ਤਹਿਸੀਲਦਾਰ, ਪਟਵਾਰੀ, ਕਾਨੂੰਗੋ, ਜੋ ਮਰਜ਼ੀ ਆ, ਪਰ ਉਹਨੂੰ ਲੋਕਾਂ ਦੇ ਨਾਲ ਤਮੀਜ਼ ਨਾਲ ਪੇਸ਼ ਹੋਣਾ ਚਾਹੀਦਾ ਹੈ। ਗੱਲ ਕਰਦੇ ਹਾਂ ਵਰਿੰਦਰ ਸਿੰਘ ਮਸਤ ਦੀ। ਵਰਿੰਦਰ ਸਿੰਘ ਮਸਤ ਕੌਣ ਆ? ਇਹ ਉੱਤਰ ਪ੍ਰਦੇਸ਼ ਦੇ ਬਲੀਆ ਇਲਾਕੇ ਤੋਂ, ਹਲਕੇ ਤੋਂ ਕਹਿ ਲਓ, ਕੰਸਟੀਚੁਐਂਸੀ ਤੋਂ ਕਹਿ ਲਓ, ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਦੇ ਵਿੱਚ ਨੁਮਾਇੰਦਾ ਹੈ, ਯਾਨੀ ਕਿ ਉੱਥੋਂ ਜਿੱਤਿਆ ਹੋਇਆ ਮੈਂਬਰ ਆ ਭਾਰਤੀ ਜਨਤਾ ਪਾਰਟੀ। ਇਹ ਕਹਿੰਦਾ ਹੈ ਵੀ ਹੁਣ ਜਿਹੜਾ ਮੈਨੂੰ ਫੰਡ ਮਿਲਦਾ ਹੈ, ਜਿਹੜਾ 5 ਕਰੋੜ ਰੁਪਈਆ ਮਿਲਦਾ ਹੈ ਇੱਕ ਐਮਪੀ ਨੂੰ ਸਾਲ ਦਾ, ਅਧਿਕਾਰੀਆਂ ਨੂੰ ਇਹ ਕਹਿੰਦਾ ਵੀ ਉਹ ਮੰਦਿਰਾਂ ਦੇ ਵਿੱਚ ਭਜਨ ਕੀਰਤਨ ਗਾਉਣ ਦੇ ਲਈ ਵਰਤਿਆ ਜਾਵੇ ਤੇ ਨਾਲ ਇਹ ਹੈ ਵੀ ਜੇ ਕਿਸੇ ਥਾਂ ਤੇ ਹੋਰ ਵੀ ਕੋਈ ਧਾਰਮਿਕ ਸਮਾਗਮ ਕਰਾਉਣਾ, ਮਤਲਬ ਹਿੰਦੂ ਧਾਰਮਿਕ ਸਮਾਗਮ ਮੈਂ ਕਹਿ ਦਿੰਦਾ, ਉਹਦੇ ਲਈ ਤੁਸੀਂ ਉਹ ਵਰਤੋ, ਐਮਪੀ ਲੈਡ ਫੰਡ ਵਰਤੋ। ਇਸ ਖਬਰ ਦੀ ਚਰਚਾ ਬਹੁਤੀ ਨਹੀਂ ਹੋਈ। ਇਸ ਐਲਾਨ ਦੀ ਚਰਚਾ ਬਹੁਤੀ ਨਹੀਂ ਹੋਈ ਕਿਉਂਕਿ ਤੁਹਾਨੂੰ ਪਤਾ ਹੈ ਮੀਡੀਆ ਸਾਰਾ ਜਿਹੜਾ ਉਹ ਗੋਦੀ ਮੀਡੀਆ ਬਣ ਚੁੱਕਿਆ ਹੈ। ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਜਿਹੜਾ 5 ਕਰੋੜ ਰੁਪਈਆ ਮਿਲਦਾ ਹੈ, ਇਹ ਲੋਕ ਸਭਾ ਮੈਂਬਰ ਨੇ ਆਪਣੇ ਹਲਕੇ ਦੇ ਵਿੱਚ ਖਰਚ ਕਰਨਾ ਹੁੰਦਾ, ਉੱਥੇ ਜਿੱਥੇ ਸਾਰੇ ਹੀ ਲੋਕਾਂ ਦਾ ਫਾਇਦਾ ਹੁੰਦਾ ਹੋਵੇ।
ਮਤਲਬ ਕਿਸੇ ਸਕੂਲ ਦੇ ਵਿੱਚ ਕੋਈ ਟੈਂਕੀ ਚਾਹੀਦੀ ਹੈ ਪਾਣੀ ਵਾਲੀ, ਕਿਸੇ ਹਸਪਤਾਲ ਦੇ ਵਿੱਚ ਬੈੱਡ ਚਾਹੀਦੇ ਹੈ, ਕਿਸੇ ਹੋਰ ਸਰਕਾਰੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ, ਉੱਥੇ ਇਹ 5 ਕਰੋੜ ਰੁਪਈਆ ਖਰਚਿਆ ਜਾ ਸਕਦਾ। ਔਰ ਐਮਪੀ ਹਲਕਾ ਬਹੁਤ ਵੱਡਾ ਹੁੰਦਾ ਹੈ। ਘੱਟੋ ਘੱਟ 9 ਐਮਐਲਏ ਕੰਸਟੀਚੁਐਂਸੀਜ਼ ਆ ਜਾਂਦੀਆਂ। ਘੱਟੋ ਘੱਟ ਉਹਦੇ 'ਚ ਜੇ ਤੁਸੀਂ ਮੋਟਾ ਜਿਹਾ ਅੰਦਾਜ਼ਾ 80-90 ਪਿੰਡ ਵੀ ਲਾਓਗੇ ਇੱਕ ਹਲਕੇ ਦੇ ਵਿੱਚ, ਵਿਧਾਇਕ ਦੇ ਐਮਐਲਏ ਦੇ ਹਲਕੇ ਦੇ ਵਿੱਚ, ਤਾਂ 9-10 ਕਵਰ ਹੋ ਗਏ, ਤਾਂ ਘੱਟੋ ਘੱਟ 700-800 ਪਿੰਡ ਇੱਕ ਐਮਪੀ ਦੇ ਵਿੱਚ ਆ ਜਾਂਦਾ, ਤੇ 2-3 ਕਸਬੇ ਆ ਜਾਂਦੇ, ਇੱਕ ਅੱਧਾ ਕੋਈ ਵੱਡਾ ਸ਼ਹਿਰ ਵੀ ਆ ਜਾਂਦਾ ਕਈਆਂ ਦੇ ਵਿੱਚ, ਸਾਰਿਆਂ 'ਚ ਨਹੀਂ। ਤਾਂ ਜਿਹੜਾ 5 ਕਰੋੜ ਰੁਪਈਆ ਬੜਾ ਨਿਗੂਣਾ ਹੈ, ਜਿੱਡਾ ਐਮਪੀ ਦਾ ਹਲਕਾ ਹੁੰਦਾ ਨਾ, ਉਸ ਹਿਸਾਬ ਨਾਲ ਬਹੁਤ ਘੱਟ ਹੈ ਇਹ ਰਕਮ। ਪਰ ਫਿਰ ਵੀ ਜਿਵੇਂ ਆਪਾਂ ਹੁਣ ਤੁਸੀਂ ਪੰਜਾਬ 'ਚ ਸੁਣਿਆ ਹੋਣਾ, ਜਿਵੇਂ ਜਦੋਂ ਭਗਵੰਤ ਮਾਨ ਐਮਪੀ ਹੁੰਦੇ ਸੀ, ਇਹਨਾਂ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਸਕੂਲ ਬਣਾਏ, ਬੱਸ ਅੱਡੇ ਬਣਵਾਏ, ਮਾਫ਼ ਕਰਨਾ, ਸਕੂਲਾਂ ਦੀ ਮੁਰੰਮਤ ਕਰਾਈ। ਕਈ ਥਾਂ ਤੇ ਬੱਸ ਅੱਡੇ ਬਣਵਾਏ, ਕਈਆਂ ਥਾਂ ਤੇ ਹੋਰ ਬਹੁਤ ਚੀਜ਼ਾਂ ਬਣਵਾਈਆਂ। ਇਸੇ ਤਰ੍ਹਾਂ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਕਿ ਫਰੀਦਕੋਟ ਤੋਂ ਸੀਗੇ, ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਕਾਫ਼ੀ ਕੰਮ ਕੀਤੇ ਸੀਗੇ। ਖੈਰ, ਉਹ ਬੀਤੇ ਟਾਈਮ ਦੀਆਂ ਗੱਲਾਂ ਰਹਿ ਗਈਆਂ। ਹੁਣ ਜਿਹੜਾ ਇੱਥੇ ਜਿਹੜੀ ਗੱਲ ਕੰਟਰਾਡਿਕਟ ਆ, ਉਹ ਇਹ ਹੈ ਕਿ ਇਹ ਜਿਹੜੇ ਪੈਸੇ ਆ, ਇਹ ਮੰਦਿਰਾਂ ਦੇ ਵਿੱਚ ਭਜਨ ਕੀਰਤਨ ਗਾਉਣ ਦੇ ਲਈ ਵਰਤੇ ਜਾਣ, ਇਹ ਬਿਲਕੁਲ ਨਜਾਇਜ਼ ਗੱਲ ਆ। ਜੇ ਕਿਸੇ ਨੇ ਵੀ, ਕਿਸੇ ਦਾ ਦਿਲ ਕਰਦਾ ਕਿ ਮੈਂ ਧਾਰਮਿਕ ਥਾਂ ਤੇ ਪੈਸਾ ਖਰਚਣਾ, ਉਹ ਆਪਣੀ ਜੇਬ 'ਚੋਂ ਖਰਚੇ। ਐਮਪੀ ਲੈਟ 'ਚੋਂ ਥੋੜ੍ਹਾ ਖਰਚੂਗਾ ਇਹ। ਫਿਰ ਤਾਂ ਜੇ ਅਸੀਂ ਇਸ ਤਰ੍ਹਾਂ ਕਹਿ ਦਈਏ ਕਿ ਚਲੋ ਜੀ ਵਰਿੰਦਰ ਸਿੰਘ ਮਸਤ ਨੇ ਕਹਿ ਤਾ, ਠੀਕ ਹੈ, ਖਰਚੀ ਜਾਣ ਦਿਓ, ਫਿਰ ਤਾਂ ਅਸੀਂ ਘੁੱਗੂ ਹੋਏ ਨਾ ਜੇ ਅਸੀਂ ਨਾ ਬੋਲੇ। ਪੈਸਾ ਲੋਕਾਂ ਦਾ ਹੈ, ਸਰਕਾਰ ਲੋਕਾਂ ਨੇ ਚੁਣੀ ਹੈ, ਸਰਕਾਰ ਕਿਸੇ ਇੱਕ ਫਿਰਕੇ ਦੀ ਨਹੀਂ ਹੁੰਦੀ ਕਦੇ ਵੀ। ਸਰਕਾਰ ਲੋਕਾਂ ਦੀ ਹੈ, ਉਹਦੇ ਲੋਕਾਂ ਨੇ ਸਰਕਾਰ ਨੂੰ ਟੈਕਸ ਦਿੱਤਾ ਵਾ, ਲੋਕਾਂ ਨੇ ਜੀਡੀਪੀ ਦੇ ਵਿੱਚ ਹਿੱਸਾ ਪਾਇਆ। ਕਿਸੇ ਨੇ ਫਸਲ ਵੇਚੀ, ਉਹਨੇ ਤਾਂ ਵੀ ਟੈਕਸ ਦਿੱਤਾ, ਕਿਸੇ ਨੇ ਫਸਲ ਖਰੀਦੀ, ਉਹਨੇ ਤਾਂ ਵੀ ਟੈਕਸ ਦਿੱਤਾ, ਕਿਸੇ ਨੇ ਸਵੇਰੇ ਉੱਠ ਕੇ ਚਾਹ ਬਣਾਈ, ਪੱਤੀ ਤੇ ਵੀ ਟੈਕਸ, ਖੰਡ ਤੇ ਵੀ, ਮਿੱਠੇ ਤੇ, ਸਾਰੇ ਕਾਸੇ ਤੇ, ਦੁੱਧ ਤੇ ਵੀ ਟੈਕਸ ਪੈਂਦਾ, ਹੁਣ ਤੁਹਾਨੂੰ ਪਤਾ ਹੀ। ਉਹਨੇ ਟੈਕਸ ਪੇਅਰਸ ਦਾ ਪੈਸਾ ਵਾ ਇਹ, ਜਿਹੜਾ ਸਰਕਾਰ ਕੋਲੇ ਜਾਂਦਾ ਵਾ। ਪਰ ਇਹ ਗਲਤ ਵਰਤੋਂ ਆ, ਕਿਸੇ ਵੀ ਇੱਕ ਖਾਸ ਫਿਰਕੇ ਲਈ ਇਹ ਵਰਤੋਂ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਸਿਆਸਤ ਵਾਸਤੇ। ਇਹ ਹੁਣ 5 ਕਰੋੜ ਰੁਪਈਆ ਜਿਹੜਾ ਮਿਲਦਾ ਵਾ, ਇਹ ਲੋਕਾਂ ਵਾਸਤੇ ਖਰਚ ਹੋਣਾ ਚਾਹੀਦਾ। ਇਸੇ ਉੱਤਰ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਸਿਵਿਆਂ ਦੇ ਵਿੱਚ ਲਾਸ਼ਾਂ ਸਾੜਨ ਨੂੰ ਥਾਂ ਨਹੀਂ ਸੀ ਮਿਲਿਆ ਜਦੋਂ ਕਰੋਨਾ ਸੀ। ਇਸੇ ਉੱਤਰ ਪ੍ਰਦੇਸ਼ ਦੇ ਵਿੱਚ ਆਕਸੀਜਨ ਕਰਕੇ ਬਥੇਰੀ ਵਾਰ ਬੱਚੇ ਮਰੇ ਨੇ, ਨਵ ਜੰਮੇ। ਇਸੇ ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਤਾਂ ਬਹੁਤ ਦੂਰ ਦੀ ਗੱਲ ਹੈ, ਐਮਐਲਏ ਦੀਆਂ ਪਤਨੀਆਂ ਨੂੰ ਕਰੋਨਾ ਦੇ ਵਿੱਚ ਬੈੱਡ ਨਹੀਂ ਮਿਲੇ, ਭੁੰਜੇ ਪਾ ਕੇ ਬੋਤਲਾਂ ਲਾਈਆਂ ਲੋਕਾਂ ਦੇ। ਕਿਹੜੇ ਮੂੰਹ ਨਾਲ ਤੁਸੀਂ ਕਹਿ ਰਹੇ ਹੋ, ਠੀਕ ਹੈ, ਤੁਹਾਡਾ ਦਿਲ ਕਰਦਾ ਜੇਬ 'ਚੋਂ ਦਿਓ, ਲੋਕਾਂ ਦਾ ਪੈਸਾ ਕਿਉਂ ਦੇ ਰਹੇ ਹੋ? ਹੁਣ ਇਹ ਸਕੀਮ 1993 ਦੇ ਵਿੱਚ ਸ਼ੁਰੂ ਹੋਈ ਸੀ, ਜਿਵੇਂ ਇਹਦੇ ਨਾਂ ਤੋਂ ਹੀ ਸਪਸ਼ਟ ਹੈ। 2016 ਦੇ ਵਿੱਚ ਇਹ ਬਦਲਾਅ ਕੀਤਾ ਗਿਆ ਸੀਗਾ ਕਿ ਇਹ ਫੰਡ ਕਈ ਹੋਰ ਸਕੀਮਾਂ, ਜਿਵੇਂ ਸਵੱਛ ਭਾਰਤ, ਸੰਸਦ ਆਦਰਸ਼ ਗ੍ਰਾਮ ਯੋਜਨਾ, ਉੱਥੇ ਵੀ ਖਰਚੇ ਜਾ ਸਕਦੇ, ਪਰ ਧਾਰਮਿਕ ਕੰਮਾਂ ਦੇ ਲਈ ਖਰਚਣਾ ਕਿਤੇ ਵੀ ਦਿਸ਼ਾ ਨਿਰਦੇਸ਼ ਨਹੀਂ ਹੈ। ਤੇ ਇਹ ਵਰਿੰਦਰ ਸਿੰਘ ਮਸਤ ਉੱਤੋਂ ਕਹਿ ਰਿਹਾ ਕਿ ਇਹ ਫੰਡ ਮੈਂ ਲੋਕਾਂ ਦੀ ਰੂਹਾਨੀ ਜਾਗ੍ਰਿਤੀ ਲਈ ਵਰਤੂੰਗਾ। ਤੇ ਜ਼ਿਲ੍ਹਾ ਅਧਿਕਾਰੀਆਂ ਮੁਤਾਬਕ ਉਹ ਬਲਿੰਗਾ ਦਾ ਧਾਰਮਿਕ ਸੈਲਾਨੀ ਕੇਂਦਰ ਵਜੋਂ ਵਿਕਾਸ ਕਰਨਾ ਚਾਹੁੰਦੇ ਨੇ। ਇਸ ਦੇ ਲਈ ਵਿਸਥਾਰਪੂਰਵਕ ਯੋਜਨਾ ਵੀ ਬਣਾਈ ਹੈ। ਜੇ ਤੁਸੀਂ ਯੋਜਨਾ ਬਣਾਈ ਹੈ, ਉਹਨੂੰ ਸੂਬੇ ਦੀ ਸਰਕਾਰ ਮੂਹਰੇ ਰੱਖੋ। ਜੇ ਸਰਕਾਰ ਉਹਨੂੰ ਪੈਸਾ ਸੈਂਕਸ਼ਨ ਕਰ ਸਕਦੀ ਹੈ, ਜੇ ਤੁਹਾਡੇ ਮਨ ਦੇ ਵਿੱਚ ਇੰਨਾ ਹੀ ਧਾਰਮਿਕ, ਜੇ ਤੁਸੀਂ ਜਿਹੜੇ ਸੈਲਾਨੀ ਕੇਂਦਰ ਬਣਾਉਣੇ ਆ, ਤੇ ਜੇ ਤੁਹਾਡੇ ਮਨ ਦੇ ਵਿੱਚ ਇੰਨਾ ਹੀ ਚਾਅ ਹੁਲਾਰ ਹੈ, ਤੇ ਉਹ ਸਰਕਾਰ ਨੂੰ ਇੱਕ ਪ੍ਰੋਜੈਕਟ ਦੇ ਦਿਓ ਕਿ ਜੀ ਆਹ ਸਾਡਾ ਵਿਕਾਸ ਕਰੋ, ਸਰਕਾਰ ਆਪੇ ਪੈਸਾ ਸੈਂਕਸ਼ਨ ਕਰ ਦਊਗੀ। ਸੋ ਕਿਸੇ ਖਾਸ ਫਿਰਕੇ ਲਈ ਇਹ ਜਿਹੜਾ ਕਰਨਾ ਬਹੁਤ ਗਲਤ ਗੱਲ ਆ। ਹਰ ਆਦਮੀ ਨੂੰ ਆਪਣੇ ਧਰਮ ਨੂੰ ਮੰਨਣ ਤੇ ਉਹਨੂੰ ਪ੍ਰਚਾਰ ਕਰਨ ਦਾ ਹੱਕ ਆ, ਅਸੀਂ ਰੋਕ ਨਹੀਂ ਸਕਦੇ ਮਸਤ ਨੂੰ। ਇਹਨੂੰ ਹੇਜ ਆ ਤੇ ਆਪਦੀ 10-12 ਕਿੱਲੇ ਜ਼ਮੀਨ ਵੇਚ ਕੇ ਲਾ ਦੇਵੇ, ਜਿੱਥੇ ਮਰਜ਼ੀ ਲਾ ਜਾਵੇ, ਚਾਹੇ ਸਾਡੇ ਵੱਲੋਂ ਬੋਧੀ ਮੰਦਿਰਾਂ ਤੇ ਲਾ ਦੇਵੇ, ਜੈਨੀ ਮੰਦਿਰਾਂ ਤੇ ਲਾ ਦੇਵੇ, ਹਿੰਦੂ ਮੰਦਿਰਾਂ ਤੇ ਲਾ ਦੇਵੇ, ਜਗਰਾਤੇ ਕਰਾਵੇ, ਭਜਨ ਕੀਰਤਨ ਕਰਾਵੇ, ਜੋ ਮਰਜ਼ੀ ਕਰਾਵੇ। ਖੈਰ, ਉਸ ਤੋਂ ਬਾਅਦ ਪਰ ਕਿ ਸਵਾਲ ਵੱਡਾ ਇਹ ਹੈ ਕਿ ਜਨਤਕ ਅਹੁਦੇ ਤੇ ਬੈਠਾ ਜਿਹੜਾ ਬੰਦਾ ਵਾ, ਉਹਨੂੰ ਸਰਕਾਰੀ ਫੰਡ ਧਾਰਮਿਕ ਕਾਰਜਾਂ ਲਈ ਵਰਤਣੇ ਚਾਹੀਦੇ ਆ ਜਾਂ ਨਹੀਂ? ਧਾਰਮਿਕ ਕਾਰਜਾਂ ਤੋਂ ਵੀ ਉੱਪਰ ਉੱਠ ਕੇ ਇੱਕ ਖਾਸ ਫਿਰਕੇ ਲਈ ਵਰਤਣੇ ਚਾਹੀਦੇ ਆ ਕਿ ਨਹੀਂ? ਸਾਰੇ ਜਾਣਦੇ ਆ ਕਿ ਭਾਰਤ ਦੇ ਲੋਕ ਆਪੋ ਆਪਣੇ ਧਰਮ ਪ੍ਰਤੀ ਸਮਰਪਿਤ ਨੇ। ਦੇਸ਼ ਦੇ ਧਾਰਮਿਕ ਸਥਾਨਾਂ ਤੇ ਵੱਡੀ ਪੱਧਰ ਤੇ ਚੜਾਵਾ ਚੜ੍ਹਦਾ। ਬਹੁਤ ਸਾਰੇ ਧਾਰਮਿਕ ਸਥਾਨ ਅਜਿਹੀ ਸਥਿਤੀ ਵਿੱਚ ਹੁੰਦੇ ਆ ਕਿ ਉਹ ਆਪਣਾ ਖਰਚ ਕੱਢ ਕੇ ਵੀ ਵਾਧੂ ਪੈਸਾ ਸਮਾਜ ਭਲਾਈ ਵਾਲੇ ਕੰਮਾਂ ਤੇ ਲਾ ਸਕਦੇ ਆ। ਕਈ ਧਾਰਮਿਕ ਸੰਸਥਾਵਾਂ ਅਜਿਹਾ ਕਰਦੀਆਂ ਵੀ ਨੇ। ਅਜਿਹੇ ਹਾਲਾਤ ਦੇ ਵਿੱਚ ਸਰਕਾਰੀ ਫੰਡਾਂ ਨੂੰ ਧਾਰਮਿਕ ਕਾਰਜਾਂ ਲਈ ਖਰਚ ਕਰਨਾ ਸਹੀ ਠਹਿਰਾਇਆ ਨਹੀਂ ਜਾ ਸਕਦਾ। ਇਹ ਇੱਕ ਪੱਖ ਹੈ। ਇਹਦਾ ਦੂਜਾ ਪੱਖ ਇਸ ਤੋਂ ਵੀ ਖਤਰਨਾਕ ਹੈ। ਉਹ ਇਸ ਕਰਕੇ ਖਤਰਨਾਕ ਹੈ ਕਿ ਸਾਡੇ ਦੇਸ਼ ਦੀ ਸਿਆਸਤ ਧਰਮ ਆਧਾਰਿਤ ਹੁੰਦੀ ਜਾ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ 2024 ਦੀਆਂ ਲੋਕ ਸਭਾ ਚੋਣਾਂ ਤੇ ਹੈ।
ਭਾਰਤੀ ਜਨਤਾ ਪਾਰਟੀ ਤੇ ਹੋਰ ਪਾਰਟੀਆਂ ਇਹੀ ਸੋਚਦੀਆਂ ਹੈ ਕਿ ਉਹ ਧਰਮ ਆਧਾਰਿਤ ਸਿਆਸਤ ਕਰਕੇ ਜਿੱਤ ਪ੍ਰਾਪਤ ਕਰ ਸਕਦੀਆਂ ਹੈ। ਉਹ ਇਸ ਦੇ ਵਿੱਚ ਕਾਮਯਾਬ ਵੀ ਹੋਈਆਂ। ਤਾਜ਼ਾ ਮਿਸਾਲ ਗੁਜਰਾਤ ਦੀ ਹੈ। ਗੁਜਰਾਤ ਦੇ ਵਿੱਚ ਭਾਜਪਾ ਨੇ 2002 ਦੇ ਵਿੱਚ ਜਿਹੜੇ ਫਿਰਕੂ ਦੰਗੇ ਹੋਏ ਸਨ, ਕਤਲੇਆਮ ਹੋਇਆ ਸੀ, ਉਹਦੇ ਵਿੱਚ ਇਹ ਪ੍ਰਚਾਰ ਕੀਤਾ ਕਿ 2002 ਦੇ ਵਿੱਚ ਦੰਗੇ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਸੀ। ਸਪਸ਼ਟ ਹੈ ਕਿ ਇਹ ਜਿਹੜਾ ਇਸ਼ਾਰਾ ਦੇਸ਼ ਦੇ ਸਭ ਤੋਂ ਵੱਡੇ ਬਹੁਗਿਣਤੀ ਫਿਰਕੇ ਨੂੰ ਖੁਸ਼ ਕਰਨ ਦੇ ਲੋਕਾਂ ਵੱਲ ਹੈ। ਵੋਟਾਂ ਦਾ ਧਰੁਵੀਕਰਨ ਹੋ ਰਿਹਾ, ਇਹ ਬਹੁਤ ਗਲਤ ਆ। ਇਹਨਾਂ ਚੀਜ਼ਾਂ ਦਾ ਭਾਜਪਾ ਨੂੰ ਸਿਆਸੀ ਲਾਹਾ ਮਿਲਦਾ। ਇੱਥੇ ਇਹ ਸਵਾਲ ਪੁੱਛਿਆ ਜਾਣਾ ਵੀ ਮੁਨਾਸਿਬ ਹੈ ਕਿ ਦੇਸ਼ ਕਦੋਂ ਤੱਕ ਧਰਮ ਆਧਾਰਿਤ ਸਿਆਸਤ ਦੇ ਵਿੱਚ ਉਲਝਿਆ ਰਹੇਗਾ। ਕਿ ਲੋਕਾਂ ਨੂੰ ਧਾਰਮਿਕ ਮੁੱਦਿਆਂ ਬਾਰੇ ਉਲਝਾ ਕੇ ਸਿਆਸੀ ਪਾਰਟੀਆਂ ਉਹਨਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਲਾਂਭੇ ਕਰ ਰਹੀਆਂ ਨੇ। ਸਿਆਸੀ ਪਾਰਟੀਆਂ ਨੂੰ ਬੇਰੁਜ਼ਗਾਰੀ, ਭੁੱਖਮਰੀ, ਮਹਿੰਗਾਈ ਤੇ ਹੋਰ ਬੁਨਿਆਦੀ ਮੁੱਦਿਆਂ ਪ੍ਰਤੀ ਜਵਾਬਦੇਹ ਹੋਣਾ ਪੈਣਾ ਹੈ। ਹਾਲ ਦੀ ਘੜੀ ਧਰਮ ਆਧਾਰਿਤ ਸਿਆਸਤ ਦਾ ਰੁਝਾਨ ਹਾਵੀ ਹੈ। ਦੇਸ਼ ਦੀ ਜਮਹੂਰੀਅਤ ਨੂੰ ਧਰਮ ਨਿਰਪੱਖਤਾ ਵੱਲ ਵਧਣਾ ਚਾਹੀਦਾ ਹੈ, ਵੰਡੀਆਂ ਪਾਉਣ ਵਾਲੀ ਸਿਆਸਤ ਵੱਲ ਨਹੀਂ। ਕੇਂਦਰ ਨੂੰ ਇਸ ਮੁੱਦੇ ਤੇ ਧਿਆਨ ਦੇ ਵਿੱਚ ਰੱਖਦਿਆਂ ਸੰਬੰਧਿਤ ਸੰਸਦ ਮੈਂਬਰ ਨੂੰ ਨਿਰਦੇਸ਼ ਦੇਣੇ ਚਾਹੀਦੇ ਹੈ ਕਿ ਐਮਪੀ ਲੈਡ ਫੰਡ ਦੇ ਜਿਹੜੇ ਫੰਡ ਦੀ ਵਰਤੋਂ ਆ ਸਥਾਨਕ ਵਿਕਾਸ ਲਈ ਹੀ ਵਰਤੀ ਜਾਵੇ। ਵਰਿੰਦਰ ਮਸਤ ਜਗਰਾਤੇ ਕਰਾਵੇ, ਕੁਛ ਕਰਾਵੇ, ਸਾਨੂੰ ਇਹਦੇ ਨਾਲ ਕੁਛ ਨਹੀਂ, ਪਰ ਜੇ ਉਹਨੇ ਪੈਸਾ ਖਰਚਣਾ ਵਾ ਤੇ ਉਹ ਆਪਣੀ ਸ਼ਰਧਾ ਮੁਤਾਬਕ ਖਰਚੇ, ਪਰ ਆਪਣੇ ਪੱਲਿਓਂ ਖਰਚੇ। ਐਮਪੀ ਲੈਡ ਫੰਡ ਹੈ, ਇਹ ਕਿਸੇ ਵੀ ਫਿਰਕੇ ਲਈ, ਚਾਹੇ ਉਹ ਕੋਈ ਸਿੱਖ ਭਾਈਚਾਰਾ, ਚਾਹੇ ਉਹ ਕੋਈ ਮੁਸਲਮਾਨ ਭਾਈਚਾਰਾ, ਚਾਹੇ ਹਿੰਦੂ ਹੈ, ਚਾਹੇ ਬੋਧੀ, ਚਾਹੇ ਜੈਨੀ ਹੈ। ਜੇਕਰ ਲੋਕਾਂ ਦਾ ਪੈਸਾ, ਟੈਕਸ ਪੇਅਰਸ ਦਾ ਪੈਸਾ ਹੈ, ਤੇ ਉਹ ਲੋਕਾਂ ਦੇ ਹੀ ਖਰਚ ਹੋਣਾ ਚਾਹੀਦਾ ਹੈ। ਕਈ ਲੋਕ ਹੁਣ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਬਹੁਤੀਆਂ ਚੀਜ਼ਾਂ ਤੇ ਬੜੇ ਖੁਸ਼ ਹੋ ਰਹੇ ਨੇ, ਪਰ ਇੱਕ ਗੱਲ ਯਾਦ ਰੱਖਿਓ, ਉਹ ਸੱਚ ਹੈ ਕਿ ਜਿੰਨੀਆਂ ਵੰਡੀਆਂ ਪੈਣਗੀਆਂ ਸਾਡੇ ਸਮਾਜ ਦੇ ਵਿੱਚ, ਉਹਨਾਂ ਦਾ ਲਾਹਾ ਭਾਜਪਾ ਨੂੰ ਮਿਲੂਗਾ। ਇਹ ਚਾਹੇ ਵੰਡੀਆਂ ਅਸੀਂ ਪਾਈਏ, ਚਾਹੇ ਵੰਡੀਆਂ ਆਰਥਿਕ ਪੱਧਰ ਤੇ ਪੈਣ, ਚਾਹੇ ਸਮਾਜਿਕ ਪੱਧਰ ਤੇ ਪੈਣ, ਚਾਹੇ ਧਾਰਮਿਕ ਪੱਧਰ ਤੇ ਪੈਣ। ਇਹ ਗੱਲ ਮਨ 'ਚ ਰੱਖ ਲਿਓ। ਜਿੱਥੇ-ਜਿੱਥੇ ਵੀ ਭਾਜਪਾ ਨੇ ਸ਼ਾਸਨ ਕੀਤਾ, ਹਕੂਮਤ ਕੀਤੀ ਹੈ, ਉੱਥੋਂ ਦੇ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਜ਼ਹਿਰ ਦਾ ਟੀਕਾ ਲਾਇਆ, ਫਿਰਕਾ ਪ੍ਰਸਤੀ ਦਾ। ਤੇ ਜੇਕਰ ਪੰਜਾਬੀ ਬਚ ਗਏ ਤਾਂ ਚੰਗੇ ਰਹਿਣਗੇ, ਤੇ ਜੇਕਰ ਇਹ ਨਾ ਬਚਾ ਹੋਇਆ ਤਾਂ ਫਿਰ ਇਹਦੇ ਜਿਹੜੇ ਸਿੱਟੇ ਆ ਉਹ ਸਾਰਿਆਂ ਨੂੰ ਭੁਗਤਣੇ ਪੈਣਗੇ। ਜੇ ਪੰਜਾਬ ਆ ਤਾਂ ਅਸੀਂ ਹੈ, ਜੇ ਪੰਜਾਬ ਆ ਤਾਂ ਸਾਰਾ ਕੁਛ ਹੀ ਹੈ, ਤੇ ਜੇ ਪੰਜਾਬ ਹੀ ਕਿਸੇ ਦੁਖਾਂਤ ਦੇ ਵਿੱਚ ਆ ਤੇ ਅਸੀਂ ਵੀ ਕਿਤੇ ਵੀ ਵਸਦੇ ਹੋਈਏ, ਅਸੀਂ ਪੰਜਾਬੀ ਉੱਥੇ ਜਾ ਕੇ ਪੰਜਾਬ ਤੋਂ ਛੁੱਟ ਨਹੀਂ ਸਕਦੇ, ਅਸੀਂ ਉਹਨੂੰ ਵਸਾਰ ਨਹੀਂ ਸਕਦੇ। ਜੇਕਰ ਸਾਡੀ ਧਰਤੀ ਤੇ ਕੋਈ ਕਿਸੇ ਤਰ੍ਹਾਂ ਦੇ ਸਾਡੇ ਲੋਕ, ਸਾਡੇ ਭੈਣ ਭਰਾ, ਸਾਡੀ ਧਰਤੀ, ਜ਼ਮੀਨ, ਪਾਣੀ, ਉੱਥੇ ਕਿਸ ਤਰ੍ਹਾਂ ਦਾ ਕੋਈ ਦੁਖਾਂਤ ਹੈ ਜਾਂ ਕੋਈ ਉੱਥੇ ਔਖ ਸੌਖ ਹੈ, ਤਾਂ ਸਾਨੂੰ ਉਹ ਚੇਤਿਆਂ ਦੇ ਵਿੱਚ ਰਹਿੰਦਾ, ਸਾਨੂੰ ਇੱਥੇ ਵੀ ਟਿਕਣ ਨਹੀਂ ਦੇਣਾ। ਸੋ ਇਸ ਕਰਕੇ ਵੰਡੀਆਂ ਪਾਉਣ ਵਾਲੇ ਲੋਕਾਂ ਤੋਂ ਬਚ ਕੇ ਰਹੋ। ਇਹ ਵੰਡੀਆਂ ਸਾਰੇ ਤਰ੍ਹਾਂ ਦੀਆਂ ਹੀ ਪੈ ਰਹੀਆਂ, ਆਰਥਿਕ ਪੱਧਰ ਤੇ ਵੀ ਪੈ ਰਹੀਆਂ, ਸਮਾਜਿਕ ਪੱਧਰ ਤੇ ਵੀ ਪੈ ਰਹੀਆਂ, ਧਾਰਮਿਕ ਪੱਧਰ ਤੇ ਵੀ ਪੈ ਰਹੀਆਂ। ਸੋ ਖੈਰ ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਹੋਰ ਬਹੁਤ ਸੀਗੀਆਂ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ। ਮਾਫ਼ ਕਰਨਾ, ਅੱਜ ਵੀਰਵਾਰ ਹੈ, ਅੱਜ ਅਪਡੇਟ ਟਰੈਕਿੰਗ ਹੋਏਗਾ। ਟਰੈਕਿੰਗ ਦੇ ਬਾਬਤ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ, ਆਪਣੀਆਂ ਜਿਹੜੀਆਂ ਰਾਇਆਂ ਨੇ ਉਹ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਬਹੁਤ ਬਹੁਤ ਧੰਨਵਾਦ।